ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਤੇ ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਵਧੀਆ। ਉਮੀਦ ਕਰਦਾ ਕਿ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਰੱਬ ਸਾਰਿਆਂ ਦੇ ਉੱਤੇ ਆਪਣੀ ਮਿਹਰ ਕਰੇ। ਤੇ ਅੱਜ ਦਾ ਵਲੌਗ ਕਰਦੇ ਆਂ ਜੀ ਸ਼ੁਰੂ। ਤੇ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਤੇ ਕਈ ਦੋਸਤ ਵੀਰ ਜਿਹੜੇ ਸਾਨੂੰ WhatsApp ਤੇ ਜਿਨ੍ਹਾਂ ਨੇ ਮੈਸੇਜ ਕੀਤੇ, ਕਈ ਦੋਸਤਾਂ ਨੇ ਰਾਣਾ ਸਾਹਿਬ ਤੁਹਾਨੂੰ ਵੀ ਮੈਸੇਜ ਕੀਤੇ ਤੇ ਸਾਡੇ ਜਿਹੜਾ ਕਮੈਂਟਾਂ ਦੇ ਵਿੱਚ ਵੀ ਸਾਨੂੰ ਜੇ ਦੇਖੀਏ ਨਾ, ਸਭ ਤੋਂ ਬਹੁਤਾ ਸਵਾਲ ਅੱਜ ਕੱਲ ਇਹ ਰਿਹਾ ਪਿਛਲੇ ਦਿਨਾਂ ਦੇ ਵਿੱਚ ਵੀ ਅੰਜਮ ਸਰੋਇਆ ਸਾਹਿਬ ਨੂੰ ਵੀ ਦਿਖਾਓ। ਹਾਂ, ਹੁਣ ਬਿਠਾਓ ਆਪਣੇ ਵਲਾਗ ਵਿੱਚ, ਵੀ ਆਪਣੇ ਵਲਾਗ ਦੇ ਵਿੱਚ ਬਿਠਾਓ। ਤੇ ਅਸੀਂ 2-4 ਦਿਨ ਹੋ ਗਏ ਇੱਕ ਵੀਡੀਓ ਬਣਾਈ ਸੀਗੀ ਤੇ ਇਹ ਜ਼ਿਆਦਾਤਰ ਸਵਾਲ ਸੀਗਾ ਸਾਡੇ ਚੜ੍ਹਦੇ ਪੰਜਾਬ ਦੇ ਵੱਲੋਂ, ਜਿੱਥੇ ਕੋਈ ਬੰਦਾ ਉਹਨਾਂ ਦੀ ਕਾਟ ਕਰਦਾ ਉੱਥੇ ਚਾਹਣ ਵਾਲੇ ਵੀ ਮੇਰਾ ਖਿਆਲ ਆ ਕਿ ਉਹ ਜ਼ਿਆਦਾ ਹੈਗੇ ਆ। ਤੇ ਇਸ ਵਾਸਤੇ ਅਸੀਂ ਅੱਜ ਦੀ ਜਿਹੜੀ ਸਾਡੀ ਵੀਡੀਓ ਹੈਗੀ ਆ, ਅਸੀਂ ਉੱਥੇ ਬਹਿ ਕੇ ਬਣਾਈ ਸੀਗੀ ਤੇ ਅੱਜ ਉਹ ਸਾਰੇ ਵੀਰਾਂ ਦੀ ਫਰਮਾਇਸ਼ ਦੇ ਉੱਤੇ ਉਹਨਾਂ ਦੀ ਚਾਹਤ ਦੇ ਨਜ਼ਰ ਕਰਦੇ ਆਂ ਜੀ। ਕਿਉਂ ਜੀ ਰਾਣਾ ਸਾਹਿਬ? ਹਾਂ ਬਿਲਕੁਲ ਜੀ। ਤੁਸੀਂ ਕੋਈ ਗੱਲ ਕਰਨਾ ਚਾਹੋ? ਨਹੀਂ, ਮੈਂ ਇਹੀ ਸੀ ਵੀ ਮੈਂ ਕਿਹਾ ਬਹੁਤ ਸਾਰੇ ਦੋਸਤਾਂ ਦੀ ਫਰਮਾਇਸ਼ ਸੀ ਤੇ ਉਹ ਵਾਰ-ਵਾਰ ਕਮੈਂਟ ਸਾਰੇ ਸੀ ਵੀ ਅੰਜਮ ਨੂੰ ਲਿਆਓ, ਅੰਜਮ ਤੁਸੀਂ ਅੰਜਮ ਦੇ ਨਾਲ ਕੋਈ ਵਲਾਗ ਇਸ ਚੈਨਲ ਤੇ ਜਿਹੜਾ ਵਾ ਨਾ ਕਰੋ, ਕਿਉਂਕਿ ਅੰਜਮ ਵਾਲਾ ਚੈਨਲ ਤੋਂ ਵੀ ਹੁਣ ਉੱਥੇ ਨਹੀਂ ਦੇਖਿਆ ਜਾ ਰਿਹਾ ਵੀ ਅੰਜਮ ਨਾਲ ਦੇਖਣਾ ਚਾਹ ਰਿਹਾ। ਤੇ ਉਸ ਸਿਲਸਿਲੇ 'ਚ ਫਿਰ ਨਾਲੇ ਵੈਸੇ ਵੀ ਮਸਲਾ ਵੀ ਸੀ, ਕਣਕ ਦੀ ਕੀਮਤ ਵਾਲਾ ਇੱਕ ਦੋ ਹੋਰ ਮਸਲੇ ਸੀ ਉਹਨਾਂ ਤੇ ਮੈਂ ਕਰਨ ਵਾਲੇ ਉਹਨਾਂ ਮੁੱਦਿਆਂ ਤੇ ਗੱਲ ਹੋ ਜਾਏਗੀ, ਨਾਲੇ ਦੋਸਤਾਂ ਦੀ ਫਰਮਾਇਸ਼ ਜਿਹੜੀ ਹੈ ਨਾ ਉਹ ਪੂਰੀ ਹੋ ਜਾਏਗੀ। ਲਓ ਜੀ, ਇੰਜੋਏ ਕਰੋ ਤੇ ਫਿਰ ਮਿਲਦੇ ਆਂ ਐਂਡ ਦੇ ਉੱਤੇ ਜੀ। ਠੀਕ ਹੋ ਗਿਆ ਜੀ। ਵੈਸੇ ਰਾਣਾ ਸਾਹਿਬ, ਜਿਹੜੇ ਲੋਕਾਂ ਨੇ ਆ ਜਿਹੜਾ ਹਿਸਾਬ ਕਿਤਾਬ ਹੁਣ ਚੱਲਿਆ ਹੋਇਆ ਹਾਂ ਵੀ ਇਹ ਕਣਕ ਵਾਲਾ, ਹਾਂ ਬਹੁਤ ਸਾਰੇ ਲੋਕਾਂ ਦੇ ਹੱਥਾਂ ਚੋਂ ਕਣਕ ਨਿਕਲ ਗਈ, ਹਾਂ ਜ਼ਿਮੀਂਦਾਰਾਂ ਦੇ। ਤੇ ਬਾਕੀ ਜਿਹੜਾ ਨਿਜ਼ਾਮ ਆ ਵੀ ਮੈਂ ਅੱਜ ਉੱਡਦੀ ਜੀ ਇਹ ਗੱਲਬਾਤ ਸੁਣੀ ਆ ਵੀ ਰੇਟ ਵੀ ਜਿਹੜਾ ਉਹ ਵੀ ਹੁਣ ਉੱਤਾਂ ਨੂੰ ਹੋਣਾ ਸ਼ੁਰੂ ਹੋ ਗਿਆ। ਮੈਂ ਵੀ ਪੋਸਟਾਂ ਹੀ ਦੇਖੀਆਂ, ਹਾਲੇ ਮੈਂ ਕਿਸੇ ਵਪਾਰੀ ਨੂੰ ਨਹੀਂ ਟੱਕਰਿਆ ਹੈ ਤੇ ਸੁਣਿਆ ਵਾ ਕਿ ਕਣਕ ਦਾ ਰੇਟ ਨਾ ਵਾਵਾ ਹੀ ਹਿੱਲ ਰਿਹਾ ਵਾ। ਨਹੀਂ ਉਹੀ ਤਾਂ ਗੱਲ ਹੈ ਨਾ, ਪੂਰੇ ਵਾਲੇ ਜਿਹੜਾ ਨਾ ਪੂਰਾ ਮੰਡੀ। ਠਹਿਰ ਜੋ, ਅੰਜਮ ਨੂੰ ਵੀ ਬੁਲਾ ਲਈਏ ਨਾ। ਅੰਜਮ ਇੱਧਰ ਆ ਯਾਰ ਇੱਕ ਵਾਰੀ। ਵੀ ਬੂਰੇ ਜਿਹੜਾ ਨਾ ਰਾਣਾ ਸਾਹਿਬ ਮੰਡੀ 'ਚ ਕੱਲ ਮੈਂ ਬੋਲੀ, ਉਹ ਲਾਈਵ ਚੱਲਦੀ ਨਾ ਜਿਹੜੀ ਬੋਲੀ, ਉਹ ਮੈਂ ਸੁਣਦਾ ਰਿਹਾ 24-2500 ਤੱਕ ਕਣਕ ਚਲੀ ਗਈ। ਨਹੀਂ, ਮੈਂ ਉਹੀ ਗੱਲ ਕਰਦਾ ਫਿਰ ਇਹ ਕਿਸਾਨਾਂ ਵਾਲਾ ਜਿਹੜਾ ਨਿਜ਼ਾਮ ਆ ਵੀ ਜਿਹੜਾ ਜ਼ਿਮੀਂਦਾਰ ਆ ਉਹ ਬਹੁਤ ਸਾਰਿਆਂ ਨੇ ਤਾਂ ਵੇਚ ਲਈ। ਹਾਂ, ਹੁਣ ਉਹ ਤਾਂ ਕੋਈ ਨਹੀਂ, ਕਿਉਂਕਿ ਸਟਾਕ ਦੀ ਹੁੰਦੀ ਹੀ ਨਹੀਂ ਹੈ। ਜ਼ਿਮੀਂਦਾਰ ਨੇ ਵੀ ਸਾਰੀ ਨਹੀਂ ਵੇਚੀ, ਜ਼ਰੂਰਤ ਵਾਸਤੇ ਜਿਹੜੀ ਸੀ ਨਾ ਉਹਨੂੰ ਮਜਬੂਰੀ ਵਾਲੀ, ਆ ਕੋਈ 10-20 ਮਣ 50 ਮਣ 100 ਮਣ ਮਜਬੂਰੀ ਵਾਲੀ, ਉਹ ਉਹਨੇ ਵੇਚੀ ਆ ਜ਼ਿਮੀਂਦਾਰ ਨੇ। ਆ ਜਾ ਬਹਿ ਜਾ। ਤੇ ਵੈਸੇ ਠੀਕ ਰਹਿ ਜੂਗਾ ਮੀਂਹ ਦਾ ਕੰਮ। ਜ਼ਿਮੀਂਦਾਰ ਦਾ ਨਾ ਬੁੱਟੇ ਮਸਲਾ ਦੱਸਾਂਗੇ, ਦੋ ਹੁੰਦੇ ਆ। ਇੱਕ ਤਾਂ ਹੁੰਦਾ ਉਸਨੇ ਪੈਸੇ ਦੇਣੇ, ਉਸ ਤੋਂ ਵੀ ਵੱਡਾ ਮਸਲਾ ਹੁੰਦਾ ਜਗ੍ਹਾ ਦਾ, ਸਟੋਰੇਜ ਦਾ। ਹੁਣ ਜਿਹੜਾ ਹਿਸਾਬ ਕਿਤਾਬ ਹੈ ਨਾ, ਪਹਿਲੋਂ ਇੱਕ ਹੁੰਦਾ ਸੀ ਪੁਰਾਣੇ ਸਿਸਟਮ 'ਚ ਵੀ ਇੱਕ ਚੰਗਾ ਵੱਡਾ ਅੰਦਰ ਜਿਹੜਾ ਨਾ ਸਟੋਰੇਜ ਵਾਲਾ ਹੁੰਦਾ ਸੀ। ਹੁਣ ਜਨਾਬ ਲੈ ਦੇ ਕੇ ਅਗਰ ਜੇ ਸਾਂਝੀ ਬੈਠਕ ਆ ਨਾ, ਕਹਿੰਦੇ ਇੱਥੇ ਸਟੋਰ ਕਰ ਲਓ ਹੈ, ਯਾਨੀ ਕਿ ਕਮਰੇ ਪੂਰੇ ਜਿਹੇ ਹੁੰਦੇ ਆ, ਕਮਰਾ ਕੋਈ ਨਹੀਂ ਯਾਨੀ ਕਿ ਸਟੋਰੇਜ ਵਾਲਾ ਹੈ। ਇਹ ਬੜਾ ਮਸਲਾ ਵਾ। ਹੁਣ ਬਹੁਤ ਸਾਰੇ ਬੰਦੇ, ਉਹਨਾਂ ਨੂੰ ਪੈਸਿਆਂ ਦਾ ਕੋਈ ਇਸ਼ੂ ਨਹੀਂ ਹੈ, 6 ਮਹੀਨੇ ਕੱਢ ਸਕਦੇ, ਸੌਖੇ ਆ, ਲੇਕਿਨ ਰੱਖਣ ਕਿਹੜੀ ਜਗ੍ਹਾ ਤੇ, ਇਹ ਰੌਲਾ ਵਾ। ਅੱਛਾ, ਤੁਸੀਂ ਤਿੰਨੇ ਜਣੇ ਜਿਹੜੇ ਆ ਬੜੇ ਉਹ ਆ, ਜ਼ਹੀਨ ਵੀ ਆ, ਸਾਰਾ ਕੁਝ ਵੀ ਆ। ਅੱਛਾ, ਮੈਂ ਇਹ ਗੱਲ ਕਰਦਾ, ਤੁਸੀਂ ਆਉਣ ਵਾਲਾ ਜਿਹੜਾ ਹੁਣ ਟਾਈਮ ਆ ਰਿਹਾ ਵੀ ਇਹ ਤੁਸੀਂ ਕੀ ਦੇਖਦੇ ਆ ਵੀ ਕਣਕ ਦਾ ਰੇਟ ਜਿਹੜਾ ਆ ਇਹ ਵਧੂਗਾ? ਕਿਉਂ ਜੀ ਸਰੋਇਆ ਸਾਹਿਬ, ਸਵਾਲ ਹੈ ਇੱਕ ਮੇਰਾ ਤੁਹਾਡੇ ਤਿੰਨਾਂ ਅੱਗੇ, ਆਪਣਾ ਵੱਖਰਾ ਜਿਹੜਾ ਜਵਾਬ ਇਹਦਾ ਤੁਸੀਂ ਇਹ ਦੇਣਾ ਵੀ ਰਾਣਾ ਸਾਹਿਬ ਕੀ ਕਹਿੰਦੇ ਆ, ਤੂੰ ਕੀ ਕਹਿਣਾ, ਬੂਟਾ ਕੀ ਕਹਿੰਦਾ, ਵੀ ਕਣਕ ਇਸ ਟਾਈਮ ਕਿਹੜੇ ਹੱਥਾਂ ਦੇ ਵਿੱਚ ਆ ਤੇ ਆਉਣ ਵਾਲਾ ਜਿਹੜਾ ਵੇਲਾ ਆ ਇਹ ਕੀ ਕਰੂਗਾ ਕਣਕ ਨਾਲ? ਚਲੋ ਵਾਰੀ ਪਹਿਲਾਂ ਦੇ ਦਿਆਂ, ਫਿਰ ਮੈਂ ਅੰਜਮ ਨੂੰ ਪਹਿਲੇ ਅੰਜਮ ਨੂੰ ਚੱਲ। ਇਹ ਨਾ ਜੀ, ਇੱਕ ਤਾਂ ਹੁਣ ਟਾਈਮ ਕੰਮ ਦਾ ਸੀਗਾ ਵੀ ਪੱਠੇ ਜੀ ਸਾਹਿਬ, ਮੈਂ ਜਵਾਬ ਫੇਰ ਦਿੰਦਾ ਜੀ, ਮੈਂ ਥੋੜੀ ਜਿਹੀ ਸੂਰਤ ਹਾਲ ਦੱਸ ਲਵਾਂ ਵੀ ਇਸ ਟਾਈਮ ਅੱਜ ਕੱਲ੍ਹ ਨਾ ਪੱਠੇ ਮੁੱਕੇ ਹੋਏ ਆ ਸਾਡੇ ਕੋ, ਕਿਸੇ ਕੋ ਪੱਠੇ ਇੱਕ ਦੂਏ ਨੂੰ ਦੇਣ ਜੋਗੇ ਵੀ ਹੈ ਨਹੀਂ ਤੇ ਸਨੀਆਂ ਕਰ ਰਹੇ ਆ। ਡੰਗਰਾਂ ਦੀਆਂ ਸਿਹਤਾਂ ਉਹ ਅਗਲੀਆਂ ਰਹੀਆਂ ਨੇ, ਇੰਨੀ ਕੁ ਤੂੜੀ ਪਾਈ ਦੀ ਆ, ਉਹਦੇ ਤੇ ਪਾਣੀ ਨਾਲ ਗਿੱਲਾ ਕਰਕੇ ਨਾ ਤੇ ਫਿਰ ਥੋੜਾ ਉੱਤੇ ਵੰਡਾ ਪਾਈਦਾ। ਬਲਕਿ ਮੈਂ ਤੁਹਾਨੂੰ ਵੰਡਾ ਦਿਖਾਣਾ, ਆ ਵੰਡਾ ਤਾਂ ਲੈ ਕੇ ਆਉਂ ਅਸੀਂ ਜੀ, ਬਣਾਇਆ ਆਪਣਾ ਦੈੜ ਜਿਹਾ। ਇੱਕ ਤਾਂ ਗੋਲੀ ਵਾਲਾ ਵੰਡਾ ਮਿਲਦਾ ਨਾ ਹੱਟੀ ਤੋਂ, ਉਹ ਨਹੀਂ ਅਸੀਂ ਲਿਆ,
ਅਸੀਂ ਵੰਡਾ ਲਿਆ, ਬਣਾਇਆ ਆਪਣਾ। ਉਹ ਮੈਂ ਨਾ ਜੀ, ਉਹ ਤੁਹਾਨੂੰ ਮੈਂ ਵਿਖਾਣਾ ਵੰਡਾ ਵੀ ਆਹ ਅਸੀਂ ਬਣਾਇਆ। ਆ ਦੇਖੋ ਜੀ, ਲਪਾਸੇ ਹਾਂ, ਇਹਦੇ ਵਿੱਚ ਨਾ ਖਾਸੀਆਂ ਛਾਵਾਂ ਪਾ ਕੇ ਨਾ ਇਹ ਇਦਾਂ ਤੂੜੀ ਨੂੰ ਨਾ ਪਾਣੀ ਲਾ ਕੇ ਗਿੱਲਾ ਕਰਕੇ ਹੱਥ ਮਾਰ ਕੇ ਤੇ ਉੱਤੇ ਆ ਬਰੂਰ ਦੇਈਦਾ, ਉੱਤੇ ਬਰੂਰ ਕੇ ਮਾੜਾ ਮਾੜਾ ਹੱਥ ਮਾਰ ਕੇ ਨਾ ਤੇ ਉਹ 4-4 ਸਿਰ ਤੂੜੀ ਖਾ ਲੈਂਦੀਆਂ, ਡੰਗਰ ਖਾ ਲੈਂਦੇ। ਇਹਦੇ ਵਿੱਚ ਕੀ ਕੀ ਪਾਇਆ? ਇਹਦੇ 'ਚ ਤਾਂ ਹੁਣ ਮੇਰੇ ਹਿਸਾਬ ਨਾਲ 21 ਛਾਵਾਂ ਹੋਣੀਆਂ। ਅੱਛਾ, ਹਾਂਜੀ। ਉਹ 21 ਦੱਸ, ਉਹ ਜਿਹੜੇ ਬੰਦੇ ਹੁਣ ਇਸ ਟਾਈਮ ਤਾਂ ਮੂੰਹ ਜ਼ਬਾਨੀ ਤੋਂ ਮੈਂ ਦੱਸ ਦਿੰਦਾ ਵੀ ਜਵਾਰ ਆ, ਕਣਕ ਆ, ਕਣਕ ਜਿਵੇਂ ਸਸਤੀ ਸੀ ਅਸੀਂ ਰਗੜੀ ਘਰ ਦੀ, ਮੱਕੀ ਰਗੜੀ, ਮੱਕੀ ਪਿਛਲੇ ਸਾਲ ਦੀ ਉਹ ਹਜੇ ਵੀ ਪਈ ਸਾਡੇ ਕੋਲ। ਅੱਛਾ, ਚੌਲਾਂ ਦਾ ਜਿਹੜੀ ਆ ਉਹ ਫੱਕ ਜੀ ਉਹ ਛਿਲਕਾ ਹੁੰਦਾ ਉਹ ਪਾਇਆ। ਫਿਰ ਚੋਕਰ ਪਾਈ ਆ, ਚੋਕਰ ਦਾ ਇਹ ਹੁੰਦਾ, ਚੋਕਰ ਦੀ ਮੁਸ਼ਕ ਬਹੁਤ ਚੰਗੀ ਲੱਗਦੀ ਹੈ, ਡੰਗਰ ਜਿਹੜੀ ਨਾ ਖਾਣੀ ਡੰਗਰ ਪਹਿਲੇ ਸੁੰਘਦਾ ਫਿਰ ਹਾਂਜੀ। ਕੋਲੂ ਦੀ ਖਾਲ ਕੁੱਟ ਕੇ ਪਾਈ ਆ। ਅੱਛਾ, ਫਿਰ ਇੱਕ ਦੋ ਛਾਵਾਂ ਜਿਹੜੀਆਂ ਡਾਕਟਰੀ ਛਾਵਾਂ ਹੁੰਦੀਆਂ ਉਹ ਮਜਬੂਰੀ ਬਣਦੀ, ਉਹ ਸਾਦੇ ਹੱਡੀ ਚੂਰ ਉਹ ਪਾਇਆ। ਮਿੱਠਾ ਸੋਡਾ ਪਾਇਆ ਵੀ ਡੰਗਰ ਪਾਣੀ ਪੀਵੇ, ਡੰਗਰ ਦਾ ਹਾਜ਼ਮਾ ਜਿਹੜਾ ਨਾ ਦਰੁਸਤ ਰਵੇ। ਹਾਂਜੀ, ਕਾਲਾ ਲੂਣ। ਤੇ ਇਦਾਂ ਕਰਕੇ ਇਹ 21 ਛਾਵਾਂ ਬਣਦੀਆਂ। ਉਹ ਕਿਸੇ ਦਿਨ ਮੈਂ ਵਿੱਚ ਲਿਖ ਕੇ ਤੁਹਾਨੂੰ ਸਾਰਾ ਦਿਖਾ ਵੀ ਦਊਂਗਾ। ਅੱਛਾ ਜੀ, ਗੱਲ ਜਿਹੜੀ ਅੱਗੇ ਹੋ ਰਹੀ ਸੀ, ਹਾਂ, ਜਿਹੜੀ ਗੱਲ ਖਾਲਦ ਸਾਹਿਬ ਨੇ ਪੁੱਛੀ ਆ, ਜਿਹੜੀ ਗੱਲ ਖਾਲਦ ਸਾਹਿਬ ਨੇ ਪੁੱਛੀ ਸੀ ਨਾ ਵੀ ਕਣਕ ਦਾ ਰੇਟ ਚੜੂਗਾ ਕਿ ਨਹੀਂ, ਮੈਨੂੰ ਥੋੜਾ ਜਿਹਾ ਪਾਣੀ ਦੇ ਦੇ, ਮੈਂ ਗੱਲ ਸੁਣਾਣਾ। ਤੁਸੀਂ ਤਾਂ ਕਹਿੰਦੇ ਆ ਨਾ ਰਾਣਾ ਸਾਹਿਬ ਵੀ ਰੇਟ ਹਜੇ ਚੜੂਗਾ ਕਿ ਨਹੀਂ। ਉਹ ਭਾਈ ਰੇਟ ਚੜ ਗਿਆ। ਅਸੀਂ ਕਣਕ ਗਾਈ, ਸਾਰਿਆਂ ਤੋਂ ਪਹਿਲਾਂ ਤਾਂ ਅੱਲਾ ਰਸੂਲ ਦਾ ਹਿੱਸਾ ਕੱਢਿਆ। ਅੱਲਾ ਰਸੂਲ ਦਾ ਹਿੱਸਾ ਕੱਢਣ ਤੋਂ ਬਾਅਦ ਫਿਰ ਜਿਹੜੇ ਰਿਸ਼ਤੇਦਾਰਾਂ ਨੇ ਕੋਲ ਜ਼ਮੀਨ ਹੈ ਨਹੀਂ, ਜਿਨ੍ਹਾਂ ਨੇ ਗੱਡੀ ਨਹੀਂ, ਕੋਈ ਸ਼ਹਿਰਾਂ 'ਚ ਬੈਠੇ ਆ, ਕੋਈ ਅੱਗੇ ਪਿੱਛੇ ਇਦਾਂ, ਫਿਰ ਉਹਨਾਂ ਨੂੰ ਕਿਹਾ ਵੀ ਭਾਈ ਜੋ ਰੇਟ ਆਮ ਆ ਨਾ ਉਸੇ ਰੇਟ ਤੇ ਉਹਨਾਂ ਨੂੰ ਦੇਈ। 2000 ਨੂੰ ਚੱਲ ਰਿਹਾ ਸੀ, 2100 ਨੂੰ ਚੱਲ ਰਿਹਾ, ਇਸ ਰੇਟ ਤੇ ਦੇਈ। ਮੈਂ ਉਹਨਾਂ ਦੀ ਕਣਕ ਤੋਲ ਕੇ ਘਰੇ ਰੱਖੀ। ਅੱਜ ਸਵੇਰੇ ਟੈਲੀਫੋਨ ਆਇਆ, ਕਹਿੰਦੇ ਜੀ ਕਣਕ 2600 ਨੂੰ ਹੋ ਗਈ। ਪਰ ਮੈਂ ਉਹਨਾਂ ਤੋਂ ਉਹੀ ਪੈਸੇ ਲਏ ਜਿਹੜੇ ਪੈਸੇ ਉਦੋਂ ਰੇਟ ਸੀਗਾ। ਕਿਉਂ? ਤੁਹਾਡੇ ਭੈਣ ਭਰਾਵਾਂ ਨੂੰ ਜੇ ਤੁਹਾਡਾ ਇੰਨਾ ਵੀ ਸੁੱਖ ਨਹੀਂ, ਜੇ ਉਹਨਾਂ ਨੂੰ ਦੁਕਾਨਾਂ ਵਾਲੇ ਰੇਟ ਲੱਭਣੇ ਆ, ਫਿਰ ਤੁਹਾਡਾ ਫਾਇਦਾ ਕੀ ਹੋਇਆ? ਅੱਛਾ, ਉਸ ਤੋਂ ਵਧੀ ਜਿਹੜੀ ਹੁੰਦੀ ਆ ਨਾ ਉਹ ਅਸੀਂ ਵੇਚਣੀ ਹੁੰਦੀ ਆ ਹੱਟੀ ਤੇ ਅੱਗੇ ਪਿੱਛੇ ਮੰਡੀ ਤੇ ਅਸੀਂ ਭਾਈ ਜੀ ਉਹ ਸਾਡੀ ਜੇ ਕੋਈ ਮੈਂ ਗੱਲ ਕਰਦਾ ਕੱਢ ਕੇ ਨਾ ਸਾਂਝੀਆਂ ਦੀ ਕੱਢ ਕੇ ਤੇ ਘਰ ਦੇ ਭੜੋਲੇ ਭਰ ਕੇ ਜੇ ਕੋਈ ਥੋੜੀ ਬਹੁਤੀ ਬਚੀ ਹੈ ਤੇ ਅਸੀਂ ਆਹ ਡੰਗਰਾਂ ਵਾਸਤੇ ਰੱਖ ਲਈ। ਉਹ ਚਾਹੇ 40 ਮਣ ਆ ਚਾਹੇ 50 ਮਣ, ਅਸੀਂ ਤਾਂ ਉਹ ਖਿਲਾਣੀਆਂ ਡੰਗਰਾਂ ਨੂੰ ਸਾਡੇ ਵੱਲੋਂ ਹੋ ਜਾਵੇ 4000 ਨੂੰ। ਤੇ ਇਸ ਗੱਲ ਆ। ਤੇ ਉਂਝ ਇਹ ਤਾਂ ਮੈਂ ਦੱਸ ਰਿਹਾ ਵੀ ਜੇ 2-4 ਦਿਨਾਂ 'ਚ 2300 ਤੋਂ 2600 ਤੇ ਆ ਗਈ ਆ, ਫਿਰ ਇਹ ਇਸ਼ਾਰਾ ਤਾਂ ਲੱਗ ਰਿਹਾ ਵੀ ਇਹ ਚੜੂਗੀ। ਇਹਦਾ ਫਾਇਦਾ ਕਿਹਨੂੰ ਹੋਇਆ? ਇਹ ਗੱਲ ਵੀ ਦੱਸੋ ਨਾ ਥੋੜਾ ਜਿਹਾ, ਇਹ ਵੀ ਦੱਸੋ। ਇਹ ਜਿਹੜੀ ਚੜੂਗੀ ਇਹਦਾ ਫਾਇਦਾ ਕਿਹਨੂੰ ਆ? ਫਾਇਦਾ ਹੁਣ ਸਾਡੇ ਤੋਂ ਤਾਂ ਨਿਕਲ ਗਈ। ਆਹ ਗੱਲ ਆ। ਤੁਸੀਂ ਰਾਣਾ ਸਾਹਿਬ ਕੀ ਕਹਿੰਦੇ? ਮੈਂ ਇਹ ਕਹਿੰਦਾ ਕਿ ਕਣਕ ਦਾ ਰੇਟ ਜਿਹੜਾ ਵਾ ਨਾ, ਜਿਹੜੀ ਡਿਮਾਂਡ ਐਂਡ ਸਪਲਾਈ ਜਿਹੜੀ ਥਿਊਰੀ ਹੈ ਨਾ, ਉਹਦੇ ਤਹਿਤ ਬਹੁਤ ਸਾਰਾ ਚੜ ਸਕਦਾ ਵਾ। ਉਹਦੇ 'ਚ ਇੱਕ ਚੀਜ਼ ਆ ਕਿ ਹਾਲੇ ਅਸੀਂ ਨਾ ਉਹਦਾ ਮੱਕੀ ਤੇ ਕਣਕ ਦੀ ਨਾ ਕੰਜ਼ੰਪਸ਼ਨ ਉਸ ਤਰ੍ਹਾਂ ਕਰਦੇ ਨਹੀਂ ਹੈ। 10 ਰੋਟੀਆਂ ਕਿਲੋ 'ਚ ਬਣਦੀਆਂ 100 ਗ੍ਰਾਮ ਵਾਲੇ ਫਾਰਮੂਲੇ 'ਚ, ਤੇ 2 ਕਿਲੋ ਜਿਹੜਾ ਵਾ ਨਾ ਕਣਕ ਲੱਗਦੀ ਆ ਸਵੇਰ ਸ਼ਾਮ 'ਚ 5 ਜੀਆਂ ਵਾਲੀ, ਤੇ 4 ਕਿਲੋ ਲੱਗਦੀ ਆ 10 ਜੀਆਂ 'ਚ। 10 ਜੀ ਜਿਹਦੇ ਆ ਨਾ ਉੱਥੇ ਕਣਕ ਸਾਰੀ 2 ਤੇ 2 4 ਕਿਲੋ ਲੱਗਦੀ ਆ। ਦੂਸਰੇ ਪਾਸੇ ਇੱਕ ਤਕੜਾ ਡੰਗਰ ਜਿਹੜਾ ਨਾ 4 ਕਿਲੋ ਵੰਡਾ ਜਿਹੜਾ ਨਾ ਸਵੇਰ ਸ਼ਾਮ 'ਚ ਖਾ ਜਾਂਦਾ ਹੈ। ਅਗਰ ਤੁਸੀਂ ਆਪਣੇ ਡੰਗਰਾਂ ਨੂੰ ਵੰਡਾ ਪਾਣਾ ਸ਼ੁਰੂ ਕਰੋ ਮੱਕੀ ਦਾ ਕਣਕ ਦਾ, ਹੈ ਵਕਤੀ ਤੌਰ ਤੇ ਇੰਜ ਲੱਗੇਗਾ ਕਿ ਤੁਸੀਂ ਨਾ ਯਾਨੀ ਕਿ ਤੰਗ ਹੋ ਰਹੇ ਆ ਵੀ ਤੁਸੀਂ ਕਣਕ ਨਹੀਂ ਵੇਚ ਰਹੇ, ਲੇਕਿਨ ਦੂਸਰੇ ਪਾਸੇ ਤੁਹਾਡਾ ਜਿਹੜਾ ਜਿਸ ਵੀ ਬੰਦੇ ਕੋਲ ਜਿਨ੍ਹਾਂ ਕੋਲ ਜਾਨਵਰ ਨਹੀਂ ਉਹਨਾਂ ਦਾ ਤਾਂ ਨਹੀਂ ਹੁਣ ਹਾਲ, ਜਿਨ੍ਹਾਂ ਕੋਲ ਜਾਨਵਰ ਆ ਉਹ ਉਹਨੇ ਕਣਕ ਤੇ ਮੱਕੀ ਨੇ ਗੋਸ਼ਤ 'ਚ ਕਨਵਰਟ ਹੋਣਾ, ਉਹਨੇ ਦੁੱਧ 'ਚ ਕਨਵਰਟ ਹੋਣਾ ਹੈ। ਜਿਸ ਬੰਦੇ ਕੋਲ ਹੁਣ 10 ਡੰਗਰ ਆ ਤੇ ਉਹਦਾ ਕਿੰਨੇ ਦਾ ਕਿੱਥੇ ਉਹਦੀ ਗੱਲ ਯਾਨੀ ਕਿ ਜਿਹੜਾ ਵਾ ਨਾ ਚਲੀ ਜਾਣੀ ਆ। ਉਹ ਇੱਕ ਡੰਗਰ ਜਿਹੜਾ ਵਾ ਨਾ 10 ਬੰਦਿਆਂ ਜਿੰਨਾ ਅਨਾਜ ਖਾਂਦਾ, ਤੇ 10 ਡੰਗਰ ਜਿਹੜੇ 100 ਬੰਦਿਆਂ ਜਿੰਨਾ ਖਾਂਦੇ ਆ। ਯਾਨੀ ਕਿ ਡੰਗਰਾਂ ਦੀ ਤਾਦਾਦ ਪਾਕਿਸਤਾਨ 'ਚ ਇੰਨੀ ਆ ਜਿੰਨੀ ਬੰਦਿਆਂ ਦੀ ਤਾਦਾਦ ਆ, ਕੋਈ ਥੋੜਾ ਬਹੁਤਾ ਹੀ ਫਰਕ ਹੋ ਸਕਦਾ। ਅਗਰ ਜੇ ਇਹ ਯਾਨੀ ਕਿ ਅਸੀਂ ਇਸ ਫਾਰਮੂਲੇ ਤੇ ਆ ਜਾਈਏ ਨਾ ਕਿ ਅਸੀਂ ਇਹ ਕਹੀਏ ਕਿ ਅਸੀਂ ਯਾਰ ਕਣਕ ਜਿਹੜੀ ਆ ਨਾ ਆਪਣੀ ਨਹੀਂ ਵੇਚਦੇ, ਵੀ ਡਿਮਾਂਡ ਸਪਲਾਈ ਕਹਿੰਦੇ ਆ ਨਾ ਵੀ ਡਿਮਾਂਡ ਘੱਟ ਆ, ਠੀਕ ਆ ਯਾਰ ਡਿਮਾਂਡ ਘੱਟ ਆ,
ਹੈ ਤੁਸੀਂ ਆਪਣੇ ਡੰਗਰਾਂ ਨੂੰ ਕਣਕ ਪਾਣੀ ਸ਼ੁਰੂ ਕਰ ਦਿਓ ਤੇ ਆਪੇ ਦੇਖੋ ਸਪਲਾਈ ਜਿਹੜੀ ਆ ਨਾ ਘਟ ਜਾਣੀ ਆ, ਕਣਕ ਦੀ ਕੀਮਤ ਆਟੋਮੈਟਿਕਲੀ ਜਿਹੜੀ ਆ ਨਾ 3500 4000 ਤੇ ਜਾ ਸਕਦੀ ਆ। ਬਹੁਤ ਚੰਗੀ ਗੱਲ ਕੀਤੀ ਆ ਤੁਸੀਂ। ਮੈਂ ਇਹ ਕਹਿਣਾ ਵੀ ਜ਼ਿਮੀਦਾਰ ਦੇ ਕੋਲੋਂ ਕਣਕ ਨਿਕਲ ਗਈ, ਹਾਂ ਇਹ ਜਿਹੜਾ ਹੁਣ ਸਟਾਕੀਆ ਨਾ ਟਰੱਕਾਂ ਦੇ ਟਰੱਕ ਭਰ ਭਰ ਕੇ ਜਾ ਰਹੇ ਆ ਹੁਣ ਕਣਕ ਦੇ, ਵੀ ਫਾਇਦਾ ਕਿਹਨੂੰ ਹੋਇਆ? ਉਹ ਤਾਂ ਹੁਣ ਇਨਵੈਸਟਰ ਨੂੰ ਆ ਨਾ। ਮੈਂ ਤਾਂ ਉਹੀ ਗੱਲ ਪਹਿਲਾਂ ਕਹਿ ਰਿਹਾ ਸੀ, ਮਸਲਾ ਜਿਹੜਾ ਨਾ ਕਣਕ ਦਾ, ਪੈਸੇ ਲਈ ਤਾਂ ਕੋਈ ਬੰਦਾ 10-20 ਦਿਨ ਕਣਕ ਰੱਖ ਸਕਦਾ ਵਾ, 2 ਮਹੀਨੇ ਵੀ ਰੱਖ ਸਕਦਾ, ਲੇਕਿਨ ਘਰ ਇਹ 2 ਦਿਨ ਘਰ ਕਣਕ ਨਹੀਂ ਰਹਿ। ਤੁਸੀਂ ਉਹਨੂੰ ਬਰਾਮਦੇ 'ਚ ਸਿੱਟੋਗੇ ਜਾਂ ਬੈਠਕ ਨੂੰ ਤਾਲਾ ਮਾਰੋਗੇ? ਹੋਰ ਯਾਨੀ ਕਿ ਕਿਹੜੀ ਜਗ੍ਹਾ ਵਾ ਤੁਹਾਡੇ ਕੋਲ ਜਿੱਥੇ ਕਿ ਅੱਜ ਜਿਹੜਾ ਹੁਣ ਸਿਸਟਮ ਸਾਡੇ ਘਰਾਂ 'ਚ ਆਇਆ, ਜਾਂ ਤੁਸੀਂ ਜੀ ਬਾਹਰ ਕਿਸੇ ਛੱਡਿਓ ਤੇ ਬਾਅਦ ਜਾ ਕੇ ਪਤਾ ਲੱਗਿਆ ਕਿ ਰਾਤੀ ਕੋਈ ਟਰਾਲੀ ਭਰ ਕੇ ਲੈ ਗਿਆ ਹੈ। ਇਹ ਚੀਜ਼ਾਂ ਦਾ ਜਿਹੜਾ ਸਟੋਰੇਜ ਵਾਲਾ ਮਸਲਾ ਵਾ ਨਾ, ਇਹ ਬਹੁਤ ਬੜਾ। ਔਰ ਫਿਰ ਦੱਸਾਂ ਜੀ ਕੰਜ਼ੰਪਸ਼ਨ ਕਿਸ ਤਰ੍ਹਾਂ ਦੀ। ਕੋਕੋ ਕੋਲਾ ਜਦੋਂ ਕਿਸੇ ਦੌਰ 'ਚ ਕਹਿੰਦੇ ਨੇ ਇਹਦੀਆਂ ਮੱਛੀਆਂ ਵਿਕਦੀਆਂ ਸੀ, ਤੇ ਜਿਹੜਾ ਬਣਾਉਂਦਾ ਸੀ ਨਾ ਬੰਦਾ, ਉਹ ਗਿਆ ਕਿਸੇ ਬੰਦੇ ਕੋਲ, ਕਾਰੀਗਰ ਕੋਲ, ਉਹਨੇ ਕਿਹਾ ਯਾਰ ਇਹਦੀ ਨਾ ਸੇਲ ਮੈਂ ਵਧਾਣੀ ਆ ਹੈ। ਉਹਨੇ ਉਸ ਦੌਰ 'ਚ, ਹੁਣ ਮੈਨੂੰ ਐਗਜ਼ੈਕਟ ਫਿਗਰ ਨਹੀਂ ਯਾਦ ਵੀ $1 ਲੱਖ ਜਾਂ ਕਿੰਨੇ, ਉਹਨੇ ਕਿਹਾ ਵੀ ਮੈਂ ਇਹਦੀ ਤੇਰੀ ਕਈ ਗੁਣਾ ਸੇਲ ਵਧਾ ਦੂੰਗਾ ਹੈ, ਪਰ ਮੈਂ ਇੰਨੇ ਪੈਸੇ ਲੈਣੇ ਆ। ਉਹਨੇ ਕਿਹਾ ਵੀ ਗੱਲ ਨਾ ਫਾਈਨਲ ਹੋ ਗਈ। ਉਹਨੇ ਕਿਹਾ ਦੱਸ। ਉਹਨੇ ਸਿਰਫ 2 ਫਿਕਰੇ ਲਿਖੇ, 2 ਲਫ਼ਜ਼ ਲਿਖੇ। ਉਹਨੇ ਕਿਹਾ ਬੋਟਲ ਡੇਟ, ਯਾਨੀ ਕਿ ਇਹਨੂੰ ਬੋਤਲਾਂ 'ਚ ਪਾ ਕੇ ਵੇਚੋ। ਵਾਹ ਜੀ ਵਾਹ। ਹੈ ਵੀ ਜਿੱਥੇ ਉਹ 54 ਦੀ ਗੋਲੀ ਸੀ, ਜਦੋਂ ਬੋਤਲ 'ਚ ਆਈ 10 ਰੁਪਏ ਦੀ ਹੋ ਗਈ ਹੈ। ਇਸ ਤਰ੍ਹਾਂ ਯਾਨੀ ਕਿ ਚੀਜ਼ਾਂ ਜਿਹੜੀਆਂ ਹੁੰਦੀਆਂ ਵਾ ਨਾ, ਉਹਨਾਂ ਦਾ ਇੱਕ ਹਿਸਾਬ ਕਿਤਾਬ ਜਿਹੜਾ। ਹੁਣ ਤੁਸੀਂ ਆਟੇ ਦਾ ਲਾ ਲਓ, ਕਣਕ ਤੁਹਾਡੀ 2200 ਨੂੰ ਆ, ਆਟਾ ਤੁਹਾਡਾ 3000 ਨੂੰ ਆ। ਦੂਸਰੇ ਪਾਸੇ ਜਿਹੜੇ ਬੰਦੇ ਆਪਣੀ ਬ੍ਰਾਂਡਿੰਗ ਕਰਨੇ ਵਾਲੇ ਆ, ਉਹ ਉਹੀ ਆਟਾ ਚੱਕੀ ਤੇ ਠੀਕ ਪਸਾ ਕੇ ਚੰਗੀ ਪੈਕਿੰਗ 'ਚ ਉਹ 6000 ਰੁਪਈਆ ਨਹੀਂ ਵੇਚ ਰਹੇ ਹੈ। ਔਰ ਲੋਕੀ ਉਹ 6000 ਵਾਲਾ ਆਟਾ ਲੱਭਦੇ ਨਹੀਂ ਫਿਰ ਰਹੇ ਹੈ। ਇਸ ਤਰ੍ਹਾਂ ਹੀ ਜਿਹੜੀ ਸ਼ੂਗਰ ਮਿੱਲਾਂ ਦਾ ਇਸ਼ੂ ਆ, ਵੀ ਜਿਹੜਾ ਅਸੀਂ ਇੰਜ ਲਾਈਨਾਂ 'ਚ ਲੱਗੇ ਰਹਿੰਦੇ। ਅਗਰ ਤੁਸੀਂ ਗੁੜ ਨੂੰ ਕਰਦੇ, ਮੈਂ ਪਿਛਲੇ ਕੱਲ ਪਰਸੋਂ ਜਿਹੜੇ ਮੁੰਡੇ ਆਏ ਸੀ, ਮੈਂ ਬੜਾ ਖੁਸ਼ ਹੋਇਆ। ਉਹਨਾਂ ਨੇ ਮੈਨੂੰ ਦਿਖਾਏ ਸਾਂਚੇ ਛੋਟੇ ਛੋਟੇ, ਇੰਜ ਛੋਟੀ ਡੱਬੀਆਂ 'ਚ ਇੰਨੀਆਂ ਯਾਨੀ ਕਿ ਗੁੜ ਦੀਆਂ ਡਲੀਆਂ। ਉਹ ਕਹਿੰਦੇ ਵੀ ਗੁੜ ਹੁਣ ਪੂਰੀ ਪੇਸੀ ਤਾਂ ਨਹੀਂ ਨਾ ਪਾਣੀ ਗੁੜ ਦੀ, ਨਾ ਖਾਣੇ ਵਾਲੇ ਨੇ, ਫਿਰ ਤੋੜਨ ਦਾ ਮਸਲਾ ਹੁੰਦਾ। ਹੁਣ ਲੱਭਦੇ ਫਿਰ ਉਹ ਆਪਣਾ ਆਰਾਮ ਨਾਲ ਛੋਟਾ ਜਿਹਾ ਇੰਨੀ ਕੁ ਡਲੀ ਕੱਢੋ ਜਿੰਨੀ ਕੁ ਖਾਣੀ ਆ, ਜਿੰਨੀ ਕੁ ਚਾਹ 'ਚ ਪਾਣੀ ਆ ਹੈ। ਉਹ ਚੀਜ਼ਾਂ ਦਾ ਅਗਰ ਤੁਸੀਂ ਉਸ ਹਿਸਾਬ ਸਿਰ ਕਰਦੇ ਨਾ, ਐ ਹੁਣ ਟਮਾਟਰ ਦਾ ਰੇਟ ਦੇਖ ਲਾ, ਤੇ ਜਿਹੜੀ ਤਿਆਰ ਜਿਹੜੀ ਆ ਕੈਚਅਪ ਉਹਦਾ ਰੇਟ ਦੇਖ ਲਾ, ਤੂੰ ਅੰਬ ਦਾ ਰੇਟ ਦੇਖ ਲਾ, ਅਚਾਰ ਦਾ ਰੇਟ ਦੇਖ ਲਾ, ਅੰਬ ਦਾ ਰੇਟ ਦੇਖ ਲਾ, ਮੁਰੱਬੇ ਦਾ ਰੇਟ ਦੇਖ ਲਾ। ਥੋੜਾ ਜਿਹਾ ਯਾਨੀ ਕਿ ਜਦੋਂ ਉਸ ਨੂੰ ਵੈਲਿਊ ਐਡੀਸ਼ਨ ਚਾਹੁੰਦੇ ਆ ਨਾ, ਤੇ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਕੰਮ। ਬੂਟਿਆਂ ਨੂੰ ਵੀ ਦੋ ਜੀ ਬੂਟਾ ਕੀ ਸਵਾਲ ਹੋਰ ਸੀ, ਰਾਣਾ ਹੋਰ ਪਾਸੇ ਨੂੰ ਸਵਾਲ ਹੋਰ ਸੀ। ਸਵਾਲ ਇਹ ਹੈ ਨਹੀਂ ਸੀ ਜਿੱਧਰ ਰਾਣਾ ਸਾਹਿਬ ਚਲੇ ਗਏ। ਉਹ ਆਪਣਾ ਨਹੀਂ ਆਪਣੇ ਦਾ ਜਾਂ ਦੂਸਰੇ ਦਾ, ਇਹ ਕਿੱਥੇ ਰਹਿ ਰਹੇ, ਕਿੱਥੇ ਗੜਾਂ। ਕਿਸੇ ਦੌਰ ਦੇ ਵਿੱਚ ਅਸੀਂ ਛੋਟੇ ਸੀ, ਸੁਣਿਆ ਸੀਗਾ ਝੰਡੇ ਬਲੋਚ ਨੇ ਕਿਹਾ ਸੀ ਲੱਭਦੀ ਨੂੰ ਕੰਨੀ ਬੁੰਦੇ ਤੇ ਦੂਈਆਂ ਵਧੀਆਂ ਕੰਨ ਪੜਾ ਤੇ। ਇਹਦਾ ਮਕਸਦ ਪਤਾ ਕੀ ਆ, ਬਈ ਜਿਸ ਬੰਦਾ ਰੱਜਿਆ ਹੈ ਨਾ ਜਿਹੜਾ, ਉਹ ਤਾਂ ਨੇਰ ਦੇ ਟੀਰਨੇ ਮਾਰ ਰਿਹਾ। ਤੂੰ ਗਰੀਬ ਕਿਸੇ ਨੂੰ ਪੁੱਛ, ਜਿਹੜੀਆਂ ਵਿਚਾਰੀਆਂ ਨੂੰ ਅੱਜ ਤੱਕ ਲੋਹੇ ਦੀ ਨਹੀਂ ਲੱਭੀ ਕੰਨ 'ਚ ਪਾਣ ਨੂੰ, ਤੂੰ ਉਹਨਾਂ ਦੀ ਗੱਲ ਕਰ। ਰਾਣਾ ਸਾਹਿਬ ਚਲੇ ਗਏ ਅਰਸ਼ਾਂ ਤੇ ਗਰੀਬ ਨੂੰ ਛੱਡ ਕੇ। ਰਾਣਾ ਸਾਹਿਬ ਗਰੀਬ ਵਾਲੀ ਗੱਲ ਕਰੋ ਤੁਸੀਂ। ਹੁਣ ਹਰ ਬੰਦਾ ਦੇਖੋ ਜੀ, ਜ਼ਿਮੀਂਦਾਰ ਆ, ਹਰ ਬੰਦਾ ਚੱਕੀ ਲਾ ਸਕਦਾ? ਨਹੀਂ ਲਾ ਸਕਦਾ। ਹਰ ਬੰਦਾ ਉਹਨੂੰ ਪੈਕਿੰਗ ਕਰ ਸਕਦਾ ਜਿੰਨੇ ਜ਼ਿਮੀਂਦਾਰ ਆ? ਪਤਾ ਨਹੀਂ ਰਾਣਾ ਸਾਹਿਬ ਕਿਤੇ ਹੋਰ ਛੱਡਿਆ, ਹੋਰ ਪਾਸੇ ਸੀ, ਰਾਣਾ ਸਾਹਿਬ ਹੋਰ ਪਾਸੇ ਚਲੇ ਗਏ। ਲੇਕਿਨ ਮੇਰੀ ਹੁਣ ਗੱਲ ਸੁਣ ਲੈ, ਤੁਸੀਂ ਆਪਣੀ ਸੁਣਾਓ। ਹਾਂ, ਜਿਹੜੀ ਆ ਕਣਕ ਤੁਸੀਂ ਕਹਿੰਦੇ ਵੀ ਹੁਣ ਮਹਿੰਗੀ ਹੋਏਗੀ ਜਾਂ ਸਸਤੀ ਹੋਏਗੀ। ਕਣਕ ਦਾ ਮਤਲਬ ਇਹ ਆ ਕਿ ਹੁਣ ਅੱਧਿਓਂ ਜ਼ਿਆਦਾ ਜ਼ਿਮੀਂਦਾਰ ਕੋਲੋਂ ਕਣਕ ਨਿਕਲ ਗਈ। ਉਹ ਅੱਗੇ ਵੀ ਇੱਕ ਵਾਰੀ ਮੈਂ ਬੜੀ ਦੇਰ ਹੋ ਗਈ ਇੱਕ ਨਾ ਮਿਸਾਲ ਦਿੱਤੀ ਸੀ ਕਿ 2 ਬੰਦੇ ਲੰਘੇ ਜਾ ਰਹੇ ਸੀ ਤੇ ਕਣਕ ਕਿਸੇ ਜ਼ਿਮੀਂਦਾਰ ਦੀ ਖੜੀ ਸੀ ਤੇ ਕਣਕ ਬੜੀ ਸੋਹਣੀ ਸੀ। ਕਣਕ ਬੜੀ ਸੋਹਣੀ ਤੇ ਪਾਣੀ ਉਹਨੇ ਦਿੱਤੇ ਹੋਏ, ਖਾਦ ਲਾਈ, ਬੜੀ ਸੋਹਣੀ ਕਣਕ ਹੋਈ। ਤੇ ਅਗਲੇ ਬੰਦੇ ਨੇ ਆਖਿਆ ਵੀ ਯਾਰ ਮਾਸ਼ਾਅੱਲਾ, ਅੱਲਾ ਦੇ ਨਸੀਬਾਂ 'ਚ ਕਰੇ, ਕਣਕ ਬੜੀ ਸੋਹਣੀ ਆ। ਤੇ ਪਿਛਲੇ ਨੇ ਉਹਨੂੰ ਆਖਿਆ ਵੀ ਯਾਰ ਇਹ ਪਤਾ ਨਹੀਂ ਵਿਚਾਰੇ ਨੇ ਖਾਣੀ ਆ, ਪਤਾ ਨਹੀਂ ਖਾ ਲਈ, ਪਤਾ ਨਹੀਂ ਖਾ ਲਈ, ਪਤਾ ਨਹੀਂ ਖਾਣੀ ਆ। ਤੇ ਤੀਸਰੇ ਨੇ ਪੁੱਛਿਆ ਯਾਰ ਇਹ ਕੀ? ਮੈਂ ਕਿਹਾ ਕਣਕ ਹਜੇ ਤਾਂ ਹੁਣ ਪੱਕ ਰਹੀ ਆ, ਵੱਢਣੀ ਆ, ਗਾਹਣੀ ਆ, ਤੇ ਤੂੰ ਹੁਣ ਪਹਿਲਾਂ ਹੀ। ਉਹਨੇ ਕਿਹਾ ਭਾਈ ਜ਼ਿਮੀਂਦਾਰ ਨੇ ਅੱਧਿਓਂ ਜ਼ਿਆਦਾ ਫਸਲ ਨਾਲੋਂ ਕਰਜ਼ਾ ਚੱਕਿਆ ਹੁੰਦਾ। ਉਹਨੇ ਧਾਰ ਪਾਈ ਆ ਖਾਦ ਇਹਨੂੰ ਚੱਕ ਕੇ, ਠੇਕਾ ਹਜੇ ਅੱਧਾ ਜ਼ਿਮੀਂਦਾਰ ਦਾ ਦੇਣ ਵਾਲਾ ਪਿਆ, ਦਵਾਈਆਂ ਦੇ ਪੈਸੇ ਉਹਨੇ ਦੇਣੇ ਆ, ਜਿੱਦਣ ਇਹ ਚੱਕਣੀ ਆ ਉਹਨਾਂ ਨੂੰ ਦੇਵੇਗਾ ਤਾਂ ਖਾਧੀ ਗਈ। ਇਹਨੂੰ ਕਹਿੰਦੇ ਆ ਵੀ ਪਹਿਲੇ
ਖਾਲੀ ਖੜੀ ਖਾਲੀ ਖਾਲੀ ਖੜੀ ਖਾਲੀ ਹੁਣ ਉਹਦੇ ਤੇ ਹੁਣ ਜ਼ਿਮੀਦਾਰ ਕੋਲੋਂ ਅੱਧਿਓਂ ਜ਼ਿਆਦਾ ਕਣਕ ਨਿਕਲ ਗਈ ਹੁਣ ਆਣੀਆਂ ਵਪਾਰੀਆਂ ਦੇ ਹੱਥੀ ਜਿਹੜੀ ਚੀਜ਼ ਤਾਜਰ ਦੇ ਹੱਥੀ ਚੜ ਜਾਵੇ ਉਹ ਮਹਿੰਗੀ ਹੋ ਜਾਂਦੀ ਹੈ ਉਹ ਮਹਿੰਗੀ ਹੋ ਜਾਂਦੀ ਇਹ ਹੈ ਕਿ ਨਾ ਪੜ੍ਹੀ ਲਿਖੀ ਗੱਲ ਆ ਔਰ ਇੱਕ ਕੁਲੀਏ ਵਾਲੀ ਗੱਲ ਆ ਜਿਹੜੀ ਵੀ ਚੀਜ਼ ਹੋਵੇ ਇਹ ਨਹੀਂ ਇੱਕ ਕਣਕ ਦੀ ਮੈਂ ਗੱਲ ਕਰ ਰਿਹਾ ਜ਼ਿਮੀਦਾਰ ਦੀ ਕੋਈ ਫਸਲ ਆ ਜਿਹੜੀ ਤਾਜਰ ਦੇ ਹੱਥੀ ਚੜ ਗਈ ਉਹ ਪੁੜੀਆਂ 'ਚ ਵਿਕੇਗੀ ਹੁਣ ਜ਼ਿਮੀਦਾਰ ਕੋਲੋਂ ਉਹਨਾਂ ਨੇ ਐਵੇਂ ਖਰੀਦੀ ਹੈ 2200 ਨੂੰ 2000 ਨੂੰ 2100 ਨੂੰ 2300 ਨੂੰ ਖਰੀਦੀ ਹੈ ਹੁਣ ਉਹਨੇ ਕਿਹਾ ਵੀ ਜਦੋਂ ਹੁਣ ਕਣਕ ਪਿੱਛੋਂ ਬੰਦ ਹੋ ਰਹੀ ਨਾ ਜਿਵੇਂ ਜਿਵੇਂ ਘਟ ਗਈ ਆਣੀ ਮੰਡੀਆਂ ਉਦਾਂ ਤੋਂ ਰੇਟ ਵਧਾ ਰਹੇ ਆ ਹੁਣ ਉਹ 2600 ਨੂੰ ਵੀ ਖਰੀਦ ਲੈਣ ਨਾ ਤੇ ਉਹਨਾਂ ਨੇ 30-3200 ਤੋਂ ਘੱਟ ਨਹੀਂ ਦੇਣੀ ਇਹ ਇਵੇਂ ਹੀ ਆ ਜਾਂ ਕਿਸੇ ਹੋਰ ਤਰੀਕੇ ਨਾਲ ਆ ਇਹ ਕਣਕ ਭਾਈ ਮਹਿੰਗੀ ਹੋਣੀ ਆ ਕਣਕ ਦਾ ਰੇਟ ਵਧਣਾ ਇਸ ਤਰੀਕੇ ਨਾਲ ਵੀ ਉਹਨੂੰ ਜ਼ਿਮੀਦਾਰ ਨੂੰ ਫਾਇਦਾ ਉਹਦਾ ਉਹਨਾਂ ਨਹੀਂ ਹੋਣਾ ਹੁਣ ਫਾਇਦਾ ਹੋਣਾ ਇਹਦਾ ਤਾਜਰ ਨੂੰ ਸਟਾਕੀਏ ਨੂੰ ਹੁਣ ਅਗਲੀ ਗੱਲ ਦੱਸ ਹੁਣ ਇਸ ਤੋਂ ਤੂੰ ਹੁਣ ਅੱਗੇ ਕੀ ਕਹਿਣਾ ਮੈਂ ਹਾਂਜੀ ਮੈਂ ਵੀ ਇੱਕ ਗੱਲ ਕਰਨੀ ਸੀ ਚਲੋ ਤੁਸੀਂ ਕਰੋ ਪਹਿਲਾਂ ਅੰਜਮ ਕਰ ਲਓ ਮੈਂ ਤਾਂ ਫਿਰ ਗੱਲ ਲੰਮੀ ਕਰਨੀ ਹੈ ਇਹਦੇ ਨਾਲ ਅੱਛਾ ਤੁਸੀਂ ਚਾਚੇ ਇਹਦੀ ਪੇੜ ਪੈ ਗਿਆ ਚਾਚੇ ਬੂਟੇ ਦਾ ਤੇ ਰਾਣੇ ਅਸਲਮ ਸਾਹਿਬ ਦਾ ਇਹਦੇ ਚ ਰਾਣਾ ਸਾਹਿਬ ਨੇ ਅੱਗੇ ਗੱਲ ਕੀਤੀ ਸੀ ਨਾ ਵੀ ਅੱਛਾ ਇੱਕ ਤਾਂ ਮੈਂ ਕੱਲ ਦੀ ਮਾਫੀ ਮੰਗ ਲਵਾਂ ਕੱਲ ਜਿਹੜੀ ਗੱਲ ਮੈਂ ਤੇ ਚਾਚਾ ਬੂਟਾ ਕਰ ਰਹੇ ਸੀਗੇ ਅਸੀਂ ਗਲਤ ਸੀ ਰਾਣਾ ਸਾਹਿਬ ਠੀਕ ਸੀ ਮੈਂ ਫਿਰ ਉਹ ਜਦੋਂ ਬਾਅਦ ਦੇ ਵਿੱਚ ਪੁੱਛਿਆ ਕਰੋ ਉਹ ਕਹਿੰਦੇ ਵੀ ਜਵੀ ਵੀ ਖਾਂਦੇ ਹੋਏ ਹੁਣ ਤੱਕ ਤਾਂ ਖਾਂਦੇ ਰਹੇ ਖਾਣ ਲਈ ਸ਼ਾਇਆ ਉਹ ਤਾਂ ਬੜੀ ਕੀਮਤੀ ਸ਼ਾਇਦ ਜਵੀ ਵੀ ਤੇ ਜਿਹੜਾ ਜਾਉਂ ਆ ਉਹ ਵੱਖਰੇ ਆ ਜਵੀ ਵੱਖਰੇ ਆ ਜਵੀ ਡੰਗਰਾਂ ਨੂੰ ਵੀ ਪਾਉਂਦੇ ਆ ਬੰਦੇ ਵੀ ਖਾਂਦੇ ਆ ਕੋਈ ਨਸਲ 'ਚ ਫਰਕ ਹੋਵੇ ਤਾਂ ਰੱਬ ਨੂੰ ਪਤਾ ਤੇ ਇੱਕ ਤਾਂ ਉਹ ਗੱਲ ਦੀ ਮਾਫੀ ਉਹ ਕੱਲ ਸਾਡੇ ਕੋਲ ਗਲਤ ਬਿਆਨੀ ਹੋ ਗਈ ਤੇ ਦੂਜੀ ਗੱਲ ਇਹ ਆ ਵੀ ਜਿਹੜੀ ਗੱਲ ਗਰਾਣਾ ਸਾਹਿਬ ਕਹਿ ਰਹੇ ਸੀ ਨਾ ਵੀ ਤੁਸੀਂ ਘਰੇ ਰੱਖੋਗੇ ਬਰਾਂਡਿਆਂ 'ਚ ਰੱਖੋਗੇ ਸਾਡੇ ਜਿਹੜੇ ਜੀ ਇੱਥੇ ਸ਼ਹਿਰ ਆ ਮਰੋਟ ਫੋਟਾਬਾਸ ਹਰੂਨਾਬਾਦ ਹੈ ਆ ਖਿੱਚੀ ਵਾਲਾ ਇਹ ਇਲਾਕੇ ਬਹਾਵਲਪੁਰ ਦਾ ਸਾਰੇ ਨਰਮਾ ਲੱਗਦਾ ਜਿਹੜੀ ਉਹ ਗੱਲ ਕੀਤੀ ਸੀ ਉਹ ਨਰਮੇ ਇਹ ਐਤਕੀ ਪਿਛਲੇ ਸਾਲ ਤਾਂ ਉਹਨਾਂ ਨੇ ਵੇਚ ਲਿਆ ਜਿਹੜਾ ਪਿਛਲੇ ਤੋਂ ਪਿਛਲਾ ਸਾਲ ਸੀ ਸਾਰਾ ਸਾਲ ਬੈਠਕਾਂ ਦੇ ਵਿੱਚ ਨਰਮੇ ਪਏ ਰਹੇ ਆਪ ਮੰਜੇ ਢਾ ਕੇ ਬਾਹਰ ਬੈਠੇ ਪਰੋਣੇ ਨੂੰ ਬਾਣ ਜੋਗੇ ਨੇ ਤੇ ਤੁਸੀਂ ਹੁਣ ਇਹਨਾਂ ਦੀ ਗੱਲ ਦਾ ਜਵਾਬ ਦੇ ਦਿਓ ਅੱਛਾ ਨਾ ਬੂਟੇ ਨੇ ਨਾ ਇੱਕ ਥਿਊਰੀ ਰੱਖੀ ਹੋਈ ਆ ਵੀ ਮੈਂ ਨਾ ਇਮੇਜਨਰੀ ਗੱਲਾਂ ਕਰਦਾ ਵਾਂ ਵੀ ਉਹ ਜਦੋਂ ਮੈਂ 버ਗਰ ਕਲਾਸ ਹਾਂ ਕੋਈ ਮੇਰਾ ਨਾ ਯਾਨੀ ਕਿ ਆਮ ਜ਼ਿੰਦਗੀ ਤੋਂ ਤਲਕ ਨਹੀਂ ਹੈ ਹਾਂਜੀ ਹਾਂਜੀ ਬਾਕੀ ਹੈ ਵੀ ਨਹੀਂ ਅੱਛਾ ਹੁਣ ਨਾ ਅੱਛਾ ਇਹਨਾਂ ਦਾ ਇਹ ਹੁੰਦਾ ਕਿ ਜੇ ਮਾੜਾ ਬੰਦੇ ਦੀ ਪੜ੍ਹਾਈ ਦੀ ਗੱਲ ਕਰੋ ਨਾ ਇਹਨੇ ਕਹਣਾ ਉਹ ਯਾਰ ਗਰੀਬ ਬੰਦਾ ਕਿੱਥੋਂ ਪੜ੍ਹਾ ਸਕਦਾ ਨਿਆਣੇ ਨੂੰ ਹੈ ਹੁਣ ਇਹਨੂੰ ਉਦੋਂ ਵਾਪੜਾ 'ਚ 20 ਸਾਲ ਮੁਲਾਜ਼ਮਤ ਕਰਦੇ ਨੂੰ ਹੋ ਗਏ ਹੋਣੀ ਜਦੋਂ ਸਾਡੇ ਪਿੰਡ ਬਿਜਲੀ ਆਈ ਆ ਸਾਡੇ ਪਿੰਡ ਬਿਜਲੀ ਸਨ 88 ਤੋਂ ਬਾਅਦ ਆਈ ਆ ਕੋਈ ਸਨ 90 'ਚ ਮੈਂ FSC ਤੱਕ ਨਾ ਬੱਤੀ ਐ ਇਸ ਪਾਸੇ ਤੇ ਲਿਖਣ ਵਾਲੀ ਕਾਪੀ ਐ ਇਸ ਪਾਸੇ ਵੀ ਉਹਦਾ ਹੱਥ ਦਾ ਸਾਇਆ ਨਾ ਪਵੇ ਹੈ ਅਸੀਂ ਮੈਥ ਜਿਹੜਾ ਵਾ ਨਾ ਇਸ ਤਰ੍ਹਾਂ ਬੱਤੀ ਰੱਖ ਕੇ ਕੀਤਾ ਵਾ ਹੈ ਤੇ ਇਹ ਯਾਨੀ ਕਿ ਜਿਹੜੀਆਂ ਨਾ ਚੀਜ਼ਾਂ ਇਹ ਕਹਿ ਦਿੰਦੇ ਆ ਕਿ ਇਹਨਾਂ ਨੂੰ ਤਾਂ ਯਾਨੀ ਕਿ ਪਤਾ ਹੀ ਨਹੀਂ ਵਰਗੇ ਜਦੋਂ ਵੀ ਹਮੇਸ਼ਾ ਜਿਹੜਾ ਵਾ ਨਾ ਬੰਦੇ ਮਾੜੇ ਬੰਦੇ ਜਦੋਂ ਤੱਕ ਸੋਚ ਨਹੀਂ ਨਾ ਆਉਂਦੀ ਹੈ ਥਿੰਕ ਐਂਡ ਗਰੋ ਰਿਚ ਵਾਲੀ ਗੱਲ ਹਾਂਜੀ ਹੈ ਹੁਣ ਚਮੜਾ ਵੇਚਦੇ ਰਹਿੰਦੇ ਵਿੱਚ ਜਦੋਂ ਪਹਿਲੇ ਬੰਦੇ ਦੇ ਖਿਆਲ ਆ ਜਾਂਦਾ ਵੀ ਮੈਂ ਚਮੜਾ ਨਹੀਂ ਵੇਚਣਾ ਮੈਂ ਜੁੱਤੀ ਬਣਾ ਕੇ ਵੇਚਣੀ ਆ ਹੈ ਉਹ ਜਦੋਂ ਜੁੱਤੀ ਬਣਾਉਂਦਾ ਫੇਰ ਹੀ ਜਿਹੜਾ ਵਾ ਨਾ ਤਬਦੀਲੀ ਆਉਂਦੀ ਆ ਹੈ ਹੁਣ ਕੜਾ ਕਮਾਦ ਵੀ ਵੇਚ ਦਿੰਦੇ ਆ ਬਹੁਤ ਸਾਰੇ ਲੋਕ ਖੜਾ ਵੇਚਦੇ ਆ ਲੇਕਿਨ ਕੁਝ ਵਿੱਚੋਂ ਹੌਸਲੇ ਵਾਲੇ ਹੁੰਦੇ ਉਹ ਕਹਿੰਦੇ ਨਹੀਂ ਅਸੀਂ ਪੀੜ ਕੇ ਵੇਚਾਂਗੇ ਹੈ ਇਹ ਇਸ ਤਰ੍ਹਾਂ ਇਹ ਇੱਕ ਨਾਲੇ ਦੱਸਾਂ ਕੀ ਹੁੰਦਾ ਵਾ ਉਹ ਚੱਕੀ ਸਾਰਿਆਂ ਨੇ ਚੱਕੀਆਂ ਨਹੀਂ ਲਾਣੀਆਂ ਹੁੰਦੀਆਂ ਲੇਕਿਨ ਜਦੋਂ ਚੱਕੀ ਲੱਗਦੀ ਆ ਨਾ ਉਹਦੇ ਨਾਲ ਇੱਕ ਡਿਮਾਂਡ ਸਪਲਾਈ ਦਾ ਜਿਹੜਾ ਵਾ ਨਾ ਇੱਕ ਉਹ ਚੇਨ ਬਣਦੀ ਆ ਹੈ ਇੱਥੇ ਹੁਣ ਅੱਡਿਆਂ ਤੇ ਜਿਹੜਾ ਵਾ ਚੀਜ਼ ਆਉਂਦਾ ਹੁਣ ਇੱਥੇ ਬਹੁਤ ਬੂਟੇ ਵਾਲੀ ਹਿਸਾਬ 'ਚ ਤਾਂ ਇੱਥੇ ਅੱਜ ਤੋਂ 40 ਸਾਲ ਪਹਿਲੇ ਵੀ ਇੱਥੇ ਅੱਡੇ ਤੇ ਕੋਈ ਹੋਟਲ ਨਹੀਂ ਹੋਣਾ ਚਾਹੀਦਾ ਵੀ ਪਿੰਡਾਂ ਦੇ ਲੋਕ ਕੌਣ ਚਾਹ ਪੀਂਦਾ ਬਾਹਰ ਜਾ ਕੇ ਕੌਣ ਰੋਟੀ ਖਾਂਦਾ ਹਰ ਬੰਦਾ ਆਪਣੀ ਆਪ ਬਣ ਕੇ ਲੈ ਕੇ ਆਂਦਾ ਹੁਣ ਚਾਹ ਵੀ ਜਿਹੜੀ ਹੈ ਨਾ ਅਗਲੇ ਥਰਮਸ 'ਚ ਪਾ ਲਿਆਂਦੇ ਆ ਹੁਣ ਦੱਸੋ ਕਿਤਨੇ ਕੁ ਬੰਦੇ ਯਾਨੀ ਕਿ ਜਿਹੜਾ ਦੁਕਾਨਾਂ ਵਾਲੇ ਨਾ ਥਰਮਸ 'ਚ ਚਾਹ ਲਿਆਂਦੇ ਆ ਔਰ ਕਿੰਨੇ ਕੁ ਰੋਟੀ ਵਾਲੇ ਜਿਹੜੇ ਨਹੀਂ ਜੀ ਨਹੀਂ ਮੈਂ ਤੁਹਾਡੀ ਜਿਹੜੀ ਗੱਲ ਵੈਲਿਊ ਐਡੀਸ਼ਨ ਵਾਲੀ ਤੁਸੀਂ ਗੱਲ ਕੀਤੀ ਹੈ ਨਾ ਮੈਂ ਉਹਦੇ ਤੋਂ ਐਗਰੀ ਕਰਦਾ ਇਹ ਨਾ ਮੁਮਕਿਨ ਨਹੀਂ ਹੈਗਾ ਜਿਹੜੀ ਬੂਟੇ ਨੇ ਗੱਲ ਕੀਤੀ ਹੈ ਨਾ ਉਹਨੇ ਹੋਰ ਹਿਸਾਬ ਦੀ ਕੀਤੀ ਹੈ ਲੇਕਿਨ ਪੂਰੇ ਦਾ ਪੂਰਾ ਪਿੰਡ ਵੀ ਇੱਕ ਫਸਲ ਲਗਾ ਸਕਦਾ ਪੂਰੇ ਦਾ ਪੂਰਾ ਪਿੰਡ ਅਗਰ ਸਰੋਂ ਲਾਂਦਾ ਨਾ ਤੇ ਪੂਰੇ ਦਾ ਪੂਰਾ ਪਿੰਡ ਕੋਲੂ ਵੀ ਲਾ ਸਕਦਾ ਉਹਦੀ ਵਜ੍ਹਾ ਜੇ ਤੁਸੀਂ ਮਾਰਕੀਟ ਬਣਾਉਣਾ ਚਾਹੁੰਦੇ ਹੋ ਫਿਰ ਇੱਕ ਹੋਰ ਅੱਗੇ ਗੱਲ ਮੈਂ ਤੁਹਾਨੂੰ ਦੱਸਾਂ ਇੱਕ ਹੱਬ ਬਣ ਨਹੀਂ ਗਿਆ ਅੱਜ ਕੀ ਸਾਰਿਆਂ ਨੇ ਗੰਢੇ ਲਾ ਕੇ ਦੇਖ ਨਹੀਂ ਲਾਏ ਸਾਰਿਆਂ ਨੇ ਲਾਏ ਆ
ਨਹੀਂ ਗੰਡਾ ਵੈਲਿਊ ਐਡੀਸ਼ਨ ਚ ਨਹੀਂ ਆਂਦਾ। ਨਹੀਂ ਸੰਨੀ ਕਰਨੀ ਵੈਲਿਊ ਐਡੀਸ਼ਨ ਪਤਾ ਕੀ ਹੁੰਦਾ, ਇੰਜ ਸਾਰਾ ਪਿੰਡ ਅਗਰ ਸਰੋਂ ਲਾ ਲਵੇ ਨਾ, ਉਹ ਸਰੋਂ ਨਹੀਂ ਵੇਚਣੀ, ਉਹਦਾ ਤੇਲ ਵੇਚਣਾ। ਯਾਰ ਤੇਲ ਵੇਚਣਾ ਨਹੀਂ ਫਿਰ ਮੈਂ ਉਸ ਤੋਂ ਅੱਗੇ ਚੱਲ ਰਿਹਾ। ਗੱਲ ਬਜਾ ਜਿਹੜੀ ਚੀਜ਼ ਤੁਸੀਂ ਵਾਫਰ ਕਰ ਦੇਗਾ ਜ਼ਿਮੀਂਦਾਰ ਉਹਦਾ ਰੇਟ ਹੈ ਨਹੀਂ। ਤੁਸੀਂ ਗੱਲ ਨਹੀਂ ਸਮਝੇ। ਹਾਂਜੀ ਮੈਂ ਕਹਿ ਰਿਹਾ ਕਿ ਜੇ ਤੁਸੀਂ ਆਪਣੇ ਪਿੰਡ ਨੂੰ ਕੋਈ ਹੱਬ ਬਣਾਉਣਾ ਚਾਹੁੰਦੇ ਆ ਨਾ, ਤੁਸੀਂ ਕੱਲੀ ਸਰੋਂ ਲਾ ਕੇ ਫੁੱਲ ਸਾਰਾ ਪਿੰਡ ਲਾ ਸਕਦਾ, ਭੜਥਾ ਸਾਰਾ ਪਿੰਡ ਲਾਂਦਾ। ਯਾਰ ਪਰਚਾ ਕੀ ਪੱਤੋ ਕੀ ਆ, ਪੱਤੋ ਕੀ 10 ਪਿੰਡ ਆ ਜਿਹੜੇ ਉੱਥੇ ਕੀ ਆ ਵਾ, ਇੱਕ ਪਿੰਡ 'ਚ ਅਗਰ ਲੱਗਦੀਆਂ ਨਾ ਸਿਟਰਸ ਵਾਲੇ, ਅਗਲੇ ਪਿੰਡ 'ਚ ਗੁਲਾਬਾਂ ਦਾ ਕੰਮ ਆ, ਉਸ ਤੋਂ ਅਗਲੇ ਪਿੰਡਾਂ 'ਚ ਜਿਹੜਾ ਵਾ ਨਾ ਬਾਂਸਾਂ ਵਾਲਾ ਕੰਮ ਆ, ਹੈ ਕਿਸੇ 'ਚ ਮਰੂਦਾਂ ਵਾਲਾ ਕੰਮ ਆ, ਹੈ ਫਿਰ ਅੱਛਾ ਆਣਗੇ ਹੌਲੀ ਹੌਲੀ। ਇੱਕ ਹੁਣ ਸਰੋਂ ਵਾਲੀ ਗੱਲ, ਹੁਣ ਪਤਾ ਨਹੀਂ ਤੇਰੀ ਗੱਲ ਤੇ ਆਏ ਆ। ਮੇਰੀ ਗੱਲ ਤੇ ਵੀ ਸਾਰੀ ਦੁਨੀਆ ਇੱਕੋ ਹੀ ਚੀਜ਼ ਬੀਜ ਦੇਵੇ, ਕਿਉਂ ਕਿੱਥੇ ਵੇਚਣੀ ਹੈ, ਕਿੱਧਰ ਜਾਏਗੀ? ਤੂੰ ਕਹਿੰਦਾ ਸਾਰਾ ਪਿੰਡ ਸਰੋਂ ਹੀ ਲਾ, ਉਹ ਸਾਰਾ ਪਿੰਡ ਪਾਈ ਜਦੋਂ ਅੱਗੇ ਹੁਣ ਮੈਂ ਤਾਂ ਕਿਹਾ ਵੀ ਗੰਢੇ ਲਾ ਕੇ ਵੇਖ ਨਹੀਂ ਲੈ ਸਾਰਿਆਂ ਨੇ, ਸਾਰਾ ਲਾ ਕੇ ਸਾਰਿਆਂ ਨੇ ਵੇਖ ਲੈ। ਉਹ ਹੁਣ ਮੁਕਤੀ ਕੋਈ ਨਹੀਂ ਚੱਕ ਰਿਹਾ। ਨਹੀਂ ਹੁਣ ਸਬਜ਼ੀਆਂ ਸੀਜ਼ਨ ਵਿੱਚ ਸਾਰਿਆਂ ਨੇ ਲਾਈ ਆ, ਨਹੀਂ ਜਿਹਨੇ ਕਦੇ ਨਹੀਂ ਲਾਈ ਉਹਨੇ ਵੀ ਲਾਤੀ। ਦੇਖ ਨਹੀਂ ਲਿਆ ਸਵਾਦ ਸਬਜ਼ੀ ਵਾਲਾ। ਗੱਲ ਸੁਣ ਲਓ ਮੇਰਾ ਚੰਨ ਇਦਾਂ ਹੀ ਹੋਣੀ, ਅਗਰ ਇਹ ਤੂੰ ਵਾਂਸ ਲਾ ਲਿਆ ਨਾ ਤੇ ਮੇਰਾ ਕੰਮ ਆ ਮੈਂ ਵਾਂਸ ਤੋਂ ਵੜਾ ਜਾਵਾਂ, ਵਾਂਸ ਰਾਣਾ ਸਾਹਿਬ ਨੇ ਲਾ ਲਿਆ, ਮੈਂ ਹੋਰ ਕੁਝ ਨਹੀਂ। ਇਹ ਦੇਖਣਾ ਹੁੰਦਾ ਕਿ ਕਿਸੇ ਚੀਜ਼ ਦੀ ਟੋਟਲ ਖਪਤ ਜਿਹੜੀ ਹੈ ਨਾ। ਅੱਛਾ ਜਿਹੜੀ ਸਰੋਂ ਵਾਲੀ ਗੱਲ ਕਰ ਰਹੇ ਸੀ, ਸਰੋਂ ਅੱਗ ਲੱਗੀ, ਉਸ ਤੋਂ ਬਾਅਦ ਦੂਸਰਾ ਹੈ ਤੇਲ ਵਾਲਾ। ਜਦੋਂ ਤੇਲ ਤੁਹਾਨੂੰ ਲੋਕਲੀ ਅਵੇਲੇਬਲ ਹੋ ਗਿਆ, ਫਿਰ ਤੁਹਾਡਾ ਅਚਾਰ ਵਾਲਾ ਕੰਮ ਹੋਏਗਾ, ਫਿਰ ਤੇਲ ਤੋਂ ਰਿਲੇਟਡ ਜਿਹੜੇ ਕੰਮ ਆ ਉਹ ਹੋਣਗੇ। ਅੱਗੇ ਇੱਕ ਚੇਨ ਤੋਂ ਚੇਨ ਜਿਹੜੀ ਹੈ ਨਾ ਬਣ। ਹੁਣ ਦੁਨੀਆ ਦੇ ਮੁਲਕ ਹਾਲੈਂਡ 'ਚ ਫੁੱਲ ਸਭ ਤੋਂ ਜ਼ਿਆਦਾ, ਹਾਲੈਂਡ 'ਚ ਫੁੱਲ ਨਹੀਂ ਉਗਦੇ, ਅੱਧੇ ਤੋਂ ਜ਼ਿਆਦਾ ਫੁੱਲ ਬਾਹਰੋਂ ਲਿਆਉਂਦੇ। ਗੁਲਾਬ ਸਾਰਾ ਕੇਨੀਆ 'ਚ ਲੱਗਦਾ ਵਾ, ਹੈ ਹਾਲੈਂਡ ਵਾਲੇ ਫਰਮਾਂ ਦੇ ਫਾਰਮ ਕੇਨੀਆ 'ਚ ਗੁਲਾਬ ਦੇ, ਹੈ ਇਸ ਤਰ੍ਹਾਂ ਮੁਖਤਲਿਫ। ਹੁਣ ਨਰਸਰੀਆਂ ਦਾ ਜਿਹੜਾ ਕੰਮ ਆ, ਜਿਹੜਾ ਛੋਟਾ ਜਿਹਾ ਪੌਦਾ ਵਾ ਉਹ ਦੁਨੀਆ ਦੇ ਇੱਕ ਖਿੱਤੇ 'ਚ ਹੁੰਦਾ ਵਾ, ਜਦੋਂ ਥੋੜੇ ਜਿਹੇ ਵੱਡੇ ਹੋ ਜਾਂਦੇ ਆ ਦੁਨੀਆ ਦੇ ਹੋਰ ਕਿਸੇ 'ਚ ਸ਼ਿਫਟ ਹੁੰਦੇ ਆ, ਫਿਰ ਉੱਥੋਂ ਪੂਰੀ ਇੱਕ ਸਕੀਨ ਜਿਹੜੀ ਆ ਨਾ ਚੱਲਦੀ ਆ, ਹੈ ਜਿਹੜੀ ਇੰਡਸਟਰੀ ਆ ਨਾ। ਹੁਣ ਚਮੜਾ ਸਾਰਾ ਕਸੂਰ 'ਚ ਜਿਹੜਾ ਵਾ ਨਾ, ਟੈਨਰੀਜ਼ ਕਸੂਰ 'ਚ ਆ, ਤੇ ਚਮੜੇ ਦਾ ਕੰਮ ਕਿੱਥੇ ਆ? ਸਿਆਲਕੋਟ 'ਚ ਆ, ਹੈ। ਹੁਣ ਜੇ ਉੱਥੇ ਕਹੋ ਵੀ ਇੱਥੇ ਜੀ ਇੱਕ ਸਾਰੇ ਬੰਦਿਆਂ ਨੇ ਇਹੀ ਕੰਮ ਸ਼ੁਰੂ ਕਰ ਲਿਆ ਤੇ ਇੱਥੇ ਕੰਮ ਹੀ ਨਹੀਂ ਚੱਲਣਾ, ਕਿਉਂ ਨਹੀਂ ਚੱਲਣਾ? ਨਹੀਂ ਇਹੀ ਦੁਨੀਆ ਨੇ ਇੱਕੋ ਹੀ ਸ਼ੁਰੂ ਕਰ ਲਿਆ, ਇਹੀ ਤਾਂ ਗੱਲ। ਕਿੱਥੇ ਕਿੰਨੇ ਲੈਣਾ? ਉਹ ਨਹੀਂ ਮੈਂ ਆਪਣਾ ਬੱਕਰਾ ਕੀਤਾ, ਮੈਂ ਆਪਦੀਆਂ ਸੀਰੀਆਂ, ਤੂੰ ਆਪਣਾ ਕੀਤਾ, ਤੂੰ ਆਪਣਾ ਬੁੱਟਾ ਜੀ। ਬਾਹਰ ਸਾਰੀ ਇੰਟਰਨੈਸ਼ਨਲ ਮਾਰਕੀਟ। ਗੱਲ ਪਤਾ ਕੀ ਆ, ਮੈਂ ਕਹਿੰਨਾ ਜਿੱਥੇ ਅਗਰ ਜੇ ਮਾਰਕੀਟ ਬਣੇ ਨਾ, ਇੱਕ ਹੱਬ ਬਣ ਜੇ, ਤੂੰ ਕਹਿ ਰਿਹਾ ਪੂਰਾ ਇਲਾਕਾ, ਮੈਂ ਕਹਿੰਨਾ ਜੇ ਫੁੱਲ ਲਾ ਲਵੇ ਨਾ ਸਾਡਾ 125 ਮਰਬਾ ਹੀ, ਹਾਂਜੀ ਇੱਥੇ ਗਾਹਕ ਡਾਇਰੈਕਟ ਇੱਥੇ ਆਊਗਾ। ਹਾਂ ਗਾਹਕ ਆਊਗਾ। ਦੇਖੋ ਉਹਦਾ ਅੱਗੇ ਇਹ ਨਹੀਂ ਵੀ ਫੁੱਲ ਵੇਚਣੇ ਤੁਸੀਂ ਸ਼ੁਰੂ ਕਰ ਦਿਓ, ਉਹਦਾ ਤੁਸੀਂ ਤੇਲ ਬਣਾਓ, ਉਹਦਾ ਤੁਸੀਂ ਗੁਲਾਬ ਦਾ ਅਰਕ ਕੱਢੋ, ਉਹਦੇ ਤੁਸੀਂ ਸੁਹਾਜਨਾਂ ਨਾਲ ਲਾ ਕੇ ਸ਼ਰਬਤ ਬਣਾਓ। ਮਕਸਦ ਇਹ ਹੈਗਾ ਕਿ ਉੱਥੇ ਗਾਹਕ ਦੀ ਰਸਾਈ ਹੋਈ। ਅੱਛਾ ਚਲੋ ਉਹ ਇਹ ਗੱਲ ਦੁਬਾਰਾ ਆਪਾਂ ਕਰਦੇ ਹਾਂ। ਰਾਣਾ ਸਾਹਿਬ ਮੇਰਾ ਦੂਜਾ ਸਵਾਲ, ਡਿਸਕਸ਼ਨ ਗਲਤ ਪਾਸੇ ਟੁਰ ਗਈ ਸਾਡੀ, ਕਣਕ ਤੋਂ ਲੜਾਈ ਵਾਲੇ ਪਾਸੇ ਚੱਲ ਗਿਆ ਕੰਮ। ਅੱਛਾ ਇਹ ਨਾ ਹੋ ਜੇ ਵੀ ਉਹ ਜਦੋਂ ਯਾਰ ਤੁਸੀਂ ਟੀਵੀ ਸ਼ੋਅ ਵਾਲਾ ਕੰਮ ਹੋ ਜਾਏ। ਮਸ਼ਵਰਾ ਠੀਕ ਨਹੀਂ ਜੇ ਗੁੱਸਾ ਨਹੀਂ ਨਹੀਂ ਤੁਸੀਂ ਆਪਣਾ ਵੈਲਿਊਏਸ਼ਨ ਵੀ ਕੱਢ ਕੇ ਦਿਓ ਸਾਨੂੰ। ਉਹੀ ਕਿਹਾ ਨਾ, ਜਦੋਂ ਗੰਢਿਆਂ ਦੀ ਵੈਲਿਊ ਐਡੀਸ਼ਨ ਕਰਦੇ ਯਾਰ ਪੜ੍ਹੇ ਲਿਖੇ ਬੰਦੇ ਆ ਤੇ ਅਨਪੜ੍ਹ ਬੰਦਿਆਂ ਨੂੰ, ਛੋਟੇ ਜ਼ਿਮੀਂਦਾਰਾਂ ਨੂੰ ਹੁਣ ਕੀ ਕਰਨ ਲੱਗੇ? ਗੰਢਿਆਂ ਦੀ ਵੈਲਿਊ ਐਡੀਸ਼ਨ ਸੁਣ ਲਓ ਤੁਸੀਂ, ਮੈਂ ਤੁਹਾਨੂੰ ਦੱਸਦਾ। ਤੁਸੀਂ ਅੱਗੇ ਗੱਲ ਕੀਤੀ ਸੀ ਵੀ ਪੈਕਟਾਂ ਦੇ ਵਿੱਚ ਗੰਢੇ ਹੁਣ ਫਰਾਈ ਆਂਦੇ, ਹਾਂਜੀ ਠੀਕ ਆ। ਤੁਸੀਂ ਹੁਣ ਰੇਟ ਘੱਟ ਆ, ਤੁਸੀਂ ਉਹਨਾਂ ਨੂੰ ਜਨਾਬ ਜੀ ਗੱਲ ਹੱਬ ਬਣਨ ਦੀ ਵੀ ਪੂਰਾ ਪਿੰਡ ਜਿੱਥੇ ਗੰਢੇ ਲੱਗੇ ਡਰਾਈ ਕਰ ਲੈ, ਉਹਨੂੰ ਕਰੇ ਡਰਾਈ, ਉਹਨੂੰ ਡਰਾਈ ਵੀ ਕਰ ਸਕਦਾ, ਉਹਨੂੰ ਕਰਕੇ ਉਹਨੂੰ ਪੈਕਟਾਂ 'ਚ ਬੰਦ ਕਰੋ, ਤਿਆਰ ਇਦਾਂ ਸਟੋਰਾਂ ਤੇ ਦਿਓ। ਵੈਲਿਊ ਐਡੀਸ਼ਨ ਰਾਣਾ ਸਾਹਿਬ ਦੀ ਗੱਲ 100% ਮੈਂ ਐਗਰੀ ਹਾਂ ਜੀ ਤੁਹਾਡੇ ਨਾਲ। ਅਗਲਾ ਸਵਾਲ ਮੇਰਾ ਤੁਹਾਡੇ ਨਾਲ ਇਹ ਹੈਗਾ, ਕਣਕ ਵਾਲਾ ਵੇਲਾ ਤਾਂ ਚਲੋ ਲੰਘ ਗਿਆ, ਠੀਕ ਆ ਜੀ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਸ ਵੇਲੇ ਜਿਹੜਾ ਸਾਡਾ ਜ਼ਿਮੀਂਦਾਰ ਆ ਉਹਨੂੰ ਕੀ ਬਿਜਾਈ ਕਰਨਾ ਚਾਹੀਦਾ? ਬਿਜਾਈ ਦਾ ਜਿਹੜਾ ਵਾ ਨਾ, ਉਹਦੇ ਚ ਸਾਰਿਆਂ ਤੋਂ ਜ਼ਿਆਦਾ ਮੈਂ ਕਹਿੰਨਾ ਕਿ ਨਾ ਕੀਮਤ ਦਾ ਦੇਖਣ ਦੀ ਚੀਜ਼ ਆ, ਇਹ ਸਾਨਵੀ ਚੀਜ਼ਾਂ ਵਾ। ਸਭ ਤੋਂ ਜ਼ਿਆਦਾ ਚੀਜ਼ ਜ਼ਰੂਰੀ ਆ ਕਿ ਉੱਥੇ ਪਾਣੀ ਕਿਸ ਫਸਲ ਲਈ ਅਵੇਲੇਬਲ ਹੈ। ਮੇਰੀ ਨਜ਼ਰ 'ਚ ਨਾ ਜਿਹੜਾ ਮੇਨ ਮਸਲਾ ਜਿਹੜਾ ਨਾ ਐਗਰੀਕਲਚਰ ਨੂੰ, ਉਹ ਪਾਣੀ ਦਾ ਵਾ। ਔਰ ਇਹਦਾ ਅਸੀਂ ਹਲੇ ਅਦਰਾਕ ਹੀ ਨਹੀਂ ਕਰ ਰਹੇ। 1882 ਜਾਂ 62 ਚ ਪਹਿਲੀ ਨਹਿਰ ਨਿਕਲੀ ਆ, ਤੇ 2025 ਆ ਗਿਆ ਵਾ। 150 ਸਾਲ ਹੋ ਗਏ ਆ, ਪਾਣੀ ਉਸ ਤਰ੍ਹਾਂ ਹੀ ਨੱਕੇ ਚੋਂ ਲੱਗਦਾ ਜਿਸ ਤਰ੍ਹਾਂ 150 ਸਾਲ ਪਹਿਲੇ ਲੱਗਦਾ ਸੀ। ਅਸੀਂ ਉਹਦੇ 'ਚ ਕੋਈ ਚੇਂਜ ਨਹੀਂ ਲਿਆਂਦੀ ਹੈ। ਅਸੀਂ ਨਾ ਸਪਰਿੰਗਲ ਲਾਏ ਆ, ਨਾ ਡ੍ਰਿਪ ਲਾਏ ਆ, ਨਾ ਔਰ ਉਹ ਕੀ ਚੱਲਦਾ ਵਾ, 180 ਮਿਲੀਅਨ ਏਕੜ ਫੁੱਟ ਪਾਣੀ ਚੱਲਦਾ ਵਾ,
ਤੇ ਪਾਕਿਸਤਾਨ ਨੂੰ 110 ਕੁ ਚਾਹੀਦਾ ਵਾ ਸਾਰਾ, ਯਾਨੀ ਕਿ ਸਾਡੇ ਕੋਲ ਜ਼ਿਆਦਾ ਸਰਪਲਸ ਪਾਣੀ ਆ, ਲੇਕਿਨ ਹੁੰਦਾ ਕਿ ਵਾ ਖੇਤਾਂ ਤੱਕ ਜਦੋਂ ਪਹੁੰਚਦਾ ਉਹ 70 ਮਿਲੀਅਨ ਏਕੜ ਫੁੱਟ ਰਹਿ ਜਾਂਦਾ, ਯਾਨੀ ਕਿ ਸ਼ਾਰਟੇਜ ਜਿਹੜੀ ਹੈ ਨਾ ਪਾਣੀ ਦੀ ਬਣ ਜਾਂਦੀ। ਔਰ ਫਿਰ ਜਿਸ ਤਰ੍ਹਾਂ ਹੈ ਕਿ ਇਹਦੇ ਤੇ ਚਨਾਬ, ਜੇਹਲਮ ਤੇ ਸਿੰਧ ਤੇ ਜਦੋਂ ਡੈਮ ਬਣਨੇ ਆ, ਜਦੋਂ ਇੰਡੀਆ ਨੇ ਪਾਣੀ ਡਿਵਰਟ ਕਰਨਾ ਵਾ, ਫਿਰ ਹੋਰ ਯਾਨੀ ਕਿ ਸਾਰੀ ਦੁਨੀਆ 'ਚ ਹੀ ਪਾਣੀ ਦਾ, ਫਿਰ ਪਾਣੀ ਜਦੋਂ ਤੁਸੀਂ ਬਹੁਤ ਜ਼ਿਆਦਾ ਟਿਊਬਵੈੱਲ ਤੋਂ ਕੱਢਦੇ ਆ, ਅੱਛਾ ਕਹਿ ਦਿੰਦੇ ਯਾਰ ਸੋਲਰ ਵਾਲਾ ਆ ਗਿਆ, ਸੋਲਰ ਵਾਲੇ ਨਾ ਇਸ ਗੱਲ ਨੂੰ ਵੀ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜੀ, ਜ਼ੀਰੋ ਕਾਸਟ ਤੇ ਲੱਗਦਾ, ਹਾਲੇ ਕਿ ਜ਼ੀਰੋ ਤੇ ਨਹੀਂ ਲੱਗਦਾ, ਉਹ 15-20 ਲੱਖ ਰੁਪਈਆ ਲੱਗਦਾ ਪਾਣੀ ਉਹ ਕੱਢਣ ਲਈ, ਉਹ ਜ਼ੀਰੋ ਕਾਸਟ ਤੇ ਵੀ ਲੱਗਦਾ ਹੋਵੇ। ਜਿਹੜਾ ਤੁਹਾਡਾ ਪਾਣੀ ਦਾ ਲੈਵਲ ਜਿਹੜਾ ਨੀਚੇ ਜਾ ਰਿਹਾ ਵਾ, ਉਹਦਾ ਕੀ ਹੱਲ ਹੈ? ਤੁਹਾਡਾ ਪਾਣੀ ਬਾਰਿਸ਼ਾਂ ਦੇ ਰਾਹੀਂ ਓਨਾ ਨਹੀਂ ਜ਼ਮੀਨ ਵਿੱਚ ਜਾ ਰਿਹਾ ਜਿੰਨਾ ਪਾਣੀ ਤੁਸੀਂ ਕੱਢੀ ਜਾ ਰਹੇ ਆ, 10-15% ਦਾ ਜਿਹੜਾ ਵਾ ਨਾ ਇਹ ਫਰਕ ਆ। ਤੇ ਇਹਦੇ ਲਈ ਜ਼ਰੂਰੀ ਆ ਕਿ ਅਸੀਂ ਆਪਣਾ ਪਾਣੀ ਦੇ ਮੁਤਬਾਦਲ ਜਿਹੜੇ ਆ ਨਾ ਜ਼ਰਾਏ, ਉਹਨਾਂ ਤੇ ਸੋਚਣਾ ਸ਼ੁਰੂ ਕਰੀਏ। ਹੁਣ ਤੁਹਾਡੀ ਗੱਲ ਆ ਗਈ ਕਿ ਜਿੱਥੇ ਬਹੁਤ ਜ਼ਿਆਦਾ ਪਾਣੀ ਆ ਉੱਥੇ ਮੁੰਜੀ ਲੱਗ ਸਕਦੀ ਆ, ਕਮਾਦ ਲੱਗ ਸਕਦਾ ਵਾ, ਜਿੱਥੇ ਪਾਣੀ ਘੱਟ ਆ ਉੱਥੇ ਬਾਜਰਾ ਲੱਗੇਗਾ, ਉੱਥੇ ਤਿਲ ਲੱਗਣਗੇ, ਤੇ ਜਿੱਥੇ ਰੀਜ਼ਨੇਬਲ ਪਾਣੀ ਉੱਥੇ ਮੱਕੀ ਵੀ ਲੱਗੇਗੀ। ਅਸਲ 'ਚ ਇਹ ਹੈ ਕਿ ਸਾਰਿਆਂ ਤੋਂ ਪਹਿਲੇ ਪਾਣੀ ਦੀ ਅਵੇਲੇਬਿਲਿਟੀ, ਫਿਰ ਮੌਸਮ ਦੀ ਅਵੇਲੇਬਿਲਿਟੀ। ਹੁਣ ਦੇਖੋ ਨਾ ਕਪਾਹ ਜਿਹੜੀ ਆ, ਕਪਾਹ ਸਾਊਥ 'ਚ ਤਾਂ ਲੱਗ ਸਕਦੀ ਹੈ, ਜੇ ਸਿਆਲਕੋਟ 'ਚ ਕੋਈ ਕਪਾਹ ਲਾਣੇ ਦੀ ਕੋਸ਼ਿਸ਼ ਕਰੇਗਾ ਤੇ ਉਹ ਨਹੀਂ ਅੱਛਾ। ਤੁਸੀਂ ਕੀ ਕਹਿੰਦੇ? ਬਹੁਤ ਸੀਰੀਅਸ ਵੀਡੀਓ ਹੋ ਗਈ ਸੀ ਚੱਲਣ ਦੇ ਤੁਸੀਂ ਸੀਰੀਅਸ? ਇਹ ਤਾਂ ਹੁੰਦਾ ਕਿ ਤੂੰ ਸਵਾਲ ਜਵਾਬ ਕੋ ਥੋੜੀ ਜਿਹੀ ਗੱਲ ਰਹਿਣਾ। ਨਹੀਂ ਤੂੰ ਇਹ ਤਾਂ ਸਾਰੀ ਫਲਸਫੇ ਜੀ ਵਾਲੀ ਵੀਡੀਓ ਆ ਜਿਹੜੀ ਆਪਾਂ ਕਿਤੋਂ ਲੱਤ ਫੜ ਰਹੇ ਆ, ਕਿਤੋਂ ਬਾਹ ਫੜ ਰਹੇ ਆ, ਜੋ ਮਤਲਬ ਨਾ। ਤੂੰ ਕੀ ਕਹਿੰਦਾ ਬਾਈ? ਤੇਲ ਗੱਡਣੇ ਚਾਹੀਦੇ, ਉਹ ਗੱਡ ਰਹੇ ਅਸੀਂ। ਹੋਰ ਕੁਝ ਕੋਈ ਨਹੀਂ? ਹੋਰ ਵੀ ਮੌਸਮ ਦੇ ਹਿਸਾਬ ਨਾਲ ਫਸਲਾਂ, ਹੁਣ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਸਾਡਾ ਹਾਂ ਆ ਕਰੋ ਜੀ, ਇਹ ਸਾਡੇ ਕੋਲ ਏਡੀ ਪੜ੍ਹੇ ਲਿਖੇ ਸਵਾਲ ਜਵਾਬ ਕਿੱਥੇ ਹੁੰਦੇ ਆ? ਅੱਜ ਤਾਂ ਤੂੰ ਮੈਂ ਚੱਲ ਜਾ ਤੂੰ ਨਾ, ਇਹਦਾ ਤੇਰਾ ਜਵਾਬ ਹੈ ਹੀ ਨਹੀਂ। ਤੂੰ ਦੱਸ ਕੀ ਕੱਢਣਾ ਚਾਹੀਦਾ ਬੂਟਾ ਸਾਹਿਬ ਨੂੰ? ਨਹੀਂ ਹੁਣ ਫਸਲਾਂ ਤਾਂ ਹੁਣ ਜਿਹੜੀਆਂ ਗੱਡ ਰਹੇ ਨੇ ਨਾ ਲੋਕ, 3-4 ਫਸਲਾਂ ਜਿਹੜੀਆਂ ਹੁਣ ਬੀਜ ਰਹੇ ਆ, ਤੇਲ ਵੀ ਹੁਣ ਬੰਦੇ ਗੱਡ ਰਹੇ ਨੇ। ਹੁਣ ਅੱਗੇ ਕਈਆਂ ਨੇ ਹੁਣ ਜ਼ਮੀਨ ਵਿਹਲੀ ਛੱਡ ਦਿੱਤੀ, ਹੁਣ ਮੌਸਮੀ ਮੱਕੀ ਦਾ ਟਾਈਮ ਆ ਰਿਹਾ। ਅਗਰ ਹੁਣ ਜਿਹੜੇ ਤੇਲ ਗਾਂ ਬੀਜ ਰਹੇ ਨਾ ਬੰਦੇ, ਜਾਂ ਹੁਣ ਰੌਣੀ ਕਰਦੇ ਪਏ ਨੇ, ਉਹਨਾਂ ਦਾ ਇਰਾਦਾ ਇਹ ਨਹੀਂ ਵੀ ਅਸੀਂ ਇੱਥੇ ਮੱਕੀ ਬੀਜਾਂਗੇ, ਕਿਉਂਕਿ ਉੱਥੇ ਮੱਕੀ ਬੀਜ ਨਹੀਂ ਹੋਣੀ, ਉਹ ਲੇਟ ਹੋ ਜਾਣੀ ਹੈ। ਮੈਂ ਪਿਛਲੇ ਸਾਲ ਕਣਕ ਚੱਕੀ ਆ, ਕਣਕ ਚੱਕਦਿਆਂ ਸਾਰੀ ਮੈਂ ਤੇਲ ਬੀਜਿਆ। ਮੈਂ ਤੇਲ ਵੱਢ ਕੇ ਕੀ ਕੀਤਾ ਉਹਨੂੰ ਕਿ ਫੌਰਨ ਉਹਦੇ ਚੋਂ ਮੈਂ ਚੱਕ ਕੇ ਤੇ ਇੱਕ ਸਾਈਡ ਤੇ ਲਾਏ ਆ ਜੀ। 1 ਕਿੱਲੇ ਦੁਆੜੇ 'ਚ ਇਕੱਠੇ ਕਰ ਲੈ, ਬਾਕੀ 2.5 ਕਿੱਲੇ ਰਕਬਾ ਮੈਂ ਵਿਹਲਾ ਕਰ ਲਿਆ। ਉਸੇ ਟਾਈਮ ਉਹਨੂੰ ਮੈਂ ਵਾਹ ਕੇ ਤਿਆਰ ਕਰਕੇ ਦੂਸਰੇ ਦਿਨ ਉਹਦੇ 'ਚ ਮੈਂ ਮੱਕੀ ਲਾਤੀ। ਮੇਰੀ ਮੱਕੀ ਵੀ ਟਾਈਮ ਤੇ ਹੋਈ ਜੀ। ਉੱਤੋਂ ਤੀਸਰੀ ਫਸਲ ਫਿਰ ਮੈਂ ਕਣਕ ਬੀਜੀ ਆ, ਮੈਂ ਉਹ ਵੀ ਆਪਣੇ ਟਾਈਮ ਤੇ ਚੱਕੀ ਆ। ਹੁਣ ਲੇਟ ਹੋ ਗਿਆ ਤੇਲ। ਨਹੀਂ ਜਿਹਨੇ ਮੱਕੀ ਲਾਣੀ ਆ ਉਹ ਹੈ ਆ, ਲੇਕਿਨ ਤਿਲ ਜਿਹੜੇ ਆ ਨਾ ਹੁਣ ਲਾ ਰਹੇ ਲੋਕ, ਤੇਲ ਜਿਹੜੇ ਬੜੇ ਲਾ ਰਹੇ ਨੇ ਲੋਕ, ਤੇਲ ਜਿਹੜੇ ਆ ਨਾ ਜੀ ਜੁਲਾਈ ਤੱਕ ਨਾ ਲੱਗਣੇ ਆ, ਗੱਡੇ ਜਾ ਸਕਦੇ ਆ। 15 ਜੁਲਾਈ ਤੱਕ ਬਿਲਕੁਲ ਲਾ ਰਹੇ ਤੇਲ ਗੱਡੇ ਜਾ ਸਕਦੇ ਆ। ਬਾਕੀ ਆਪਣੀ ਮਰਜ਼ੀ। ਮੈਂ ਬਹਰਲ ਮੇਰਾ ਵੀ ਇਹਦੇ ਵਿੱਚ ਇੱਕ ਹੈਗਾ ਜੀ। ਹਾਂਜੀ, ਮੈਂ ਇਹ ਕਹੂੰਗਾ ਵੀ ਤੁਸੀਂ ਜਿਹੜੀ ਆ ਨਾ ਆਪਣੀ ਜਿੰਨੀ ਵੀ ਛੋਟਾ ਜ਼ਿਮੀਂਦਾਰ ਤੇਲ ਲਾ ਲਵੇ, ਜਿਹਦੇ ਕੋਲ 10 ਕਿੱਲਿਆਂ ਤੱਕ ਜ਼ਮੀਨ ਹੈਗੀ ਆ ਨਾ, ਉਹ ਆਪਣੀ ਜ਼ਮੀਨ ਦੀ ਵੰਡ ਕਰੇ। ਠੀਕ ਆ। ਇੱਕ ਤਾਂ ਸਾਨੂੰ ਬਾਗਾਂ ਲਿਆਉਣਾ ਚਾਹੀਦਾ। ਅੱਗੇ ਅਗਸਤ ਆ ਰਿਹਾ, ਸਾਨੂੰ ਸਾਡੇ ਇੱਥੇ ਆੜੂ ਹੋਣ ਲੱਗ ਗਿਆ, ਸਾਨੂੰ ਆੜੂ ਤੇ ਆਉਣਾ ਚਾਹੀਦਾ ਹੈ। ਲੁਕਾਟ ਬੜਾ ਅੱਛਾ ਹੁੰਦਾ, ਸਾਨੂੰ ਲੁਕਾਟ ਤੇ ਆਉਣਾ ਚਾਹੀਦਾ। ਕੋਈ ਨਿੰਬੂ ਤੇ, ਯਾਨੀ ਕਿ ਚੌਥਾ ਹਿੱਸਾ ਆਪਣੀ ਜ਼ਮੀਨ ਦਾ ਨਾ ਜੀ, ਉਹ ਸਾਨੂੰ ਬਾਗ ਤੇ ਲਿਆਉਣਾ ਚਾਹੀਦਾ। ਸਾਨੂੰ ਕੁਝ ਹਿੱਸਾ ਤਿਲਾਂ ਤੇ, ਕੁਝ ਹਿੱਸਾ ਵਿੱਚੋਂ ਰੱਖ ਲਵੇ ਕਿ 2 ਮਹੀਨਿਆਂ ਬਾਅਦ, ਕੋਈ 1.5 ਮਹੀਨੇ ਬਾਅਦ ਮੱਕੀ ਲਾਵੇ। ਫਿਰ ਫਸਲਾਂ ਜਿਹੜੀਆਂ ਨਾ ਇਦਾਂ ਕਰਕੇ ਆਉਣਾ ਚਾਹੀਦਾ। ਚਲੋ ਠੀਕ ਆ ਜੀ, ਬੜੀ ਸੋਹਣੀ ਜੀ ਗੁਫ਼ਤਗੂ ਹੋਈ ਹੈ ਰਾਣਾ ਸਾਹਿਬ, ਬੜਾ ਸਵਾਦ ਆਇਆ। ਤੇ ਹੁਣ ਅਸੀਂ ਜੀ ਇਹ ਅੱਜ ਸਾਡੀ ਇੱਕ ਰੈਂਡਮ ਜੀ ਬਹਿ ਕੇ ਆਪਸ ਦੇ ਵਿੱਚ ਗੱਲਬਾਤ ਸੀਗੀ, ਇਹਨੂੰ ਅਸੀਂ ਕਰਦੇ ਹਾਂ ਜੀ ਇੱਥੇ ਹੀ ਹੁਣ ਖ਼ਤਮ। ਤੇ ਸਾਨੂੰ ਜਨਾਬ ਜੀ, ਮੈਨੂੰ ਤੇ ਜਨਾਬ ਬੂਟਾ ਚਾਚਾ ਬੂਟਾ ਨੂੰ, ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਸਾਨੂੰ ਦਿਓ ਇਜਾਜ਼ਤ ਜੀ। ਤੇ ਪੰਜਾਬੀ ਜਿੱਥੇ ਜਿੱਥੇ ਵੀ ਵਸਦਾ, ਪੰਜਾਬੀ ਜਿੱਥੇ ਜਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।